ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਟੂਡੀਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਅੱਜ 16 ਮਈ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਭਜਨ ਸਿੰਘ ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਅਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਕਰੋਨਾ ਵਾਇਰਸ ਦੇ ਨਾਲ ਕਿਹੜੀਆਂ ਅਹਿਮ ਖਬਰਾਂ ਅੱਜ ਦੀਆਂ ਜੁੜੀਆਂ ਰਹੀਆਂ, ਅਤੇ ਉਸ ਤੋਂ ਇਲਾਵਾ ਜੇ ਕੋਈ ਹੋਰ ਵੱਡੀ ਖਬਰ ਸੀ ਉਹ ਵੀ ਆਪਣੇ ਸਰੋਤਿਆਂ ਨਾਲ ਸਾਂਝੀ ਕਰਿਓ ਜੀ। ਸ਼ੁਰੂਆਤ ਕਰਦੇ ਹਾਂ ਅੱਜ ਇੱਕ ਬਹੁਤ ਹੀ ਮੈਂ ਕਹੂੰਗਾ ਕਿ ਭਿਆਨਕ ਖਬਰ ਦੇ ਨਾਲ, ਜਿਹਨੇ ਅੱਜ ਫਿਰ ਇੱਕ ਵਾਰੀ ਸਾਰੀਆਂ ਅੱਖਾਂ ਦੇ ਵਿੱਚ ਹੰਝ ਭਰ ਦਿੱਤਾ। ਇਹ ਸੀਗਾ ਕਿ ਅੱਜ ਤੜਕਸਾਰ ਯੂਪੀ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ। ਉਸ ਦੇ ਵਿੱਚ 24 ਮਜ਼ਦੂਰ ਆ ਜਿਹੜੇ ਉਹ ਫੌਤ ਹੋ ਗਏ। ਇਹ ਉਹ ਮਜ਼ਦੂਰ ਸੀ ਜਿਹੜੇ ਆਪਣੀ ਮੰਜ਼ਿਲ ਵੱਲ ਨਿਕਲੇ ਸਨ, ਘਰ ਵੱਲ ਨਿਕਲੇ ਸਨ, ਪਹੁੰਚ ਨਹੀਂ ਸਕੇ। DCM ਟਰੱਕ ਦੇ ਵਿੱਚ ਸਵਾਰ ਹੋਏ ਸੀਗੇ। ਰਸਤੇ ਦੇ ਵਿੱਚ ਜਦੋਂ ਦਿਨ ਦਾ ਚੜਾਅ ਹੋ ਰਿਹਾ ਸੀਗਾ, ਖਿਲਾਰ ਕੇ ਚਾਹ ਪੀਣ ਡਏ ਸੀਗੇ ਤਾਂ ਕਈਆਂ ਨੂੰ ਤੇ ਚਾਹ ਦਾ ਪਿਆਲਾ ਬਚਾ ਗਿਆ, ਪਰ ਕੁਛ ਲੋਕ ਗੂੜੀ ਨੀਂਦ ਦੇ ਵਿੱਚ ਸੀ ਤਾਂ ਇੱਕ ਚੂਨੇ ਦਾ ਭਰਿਆ ਟਰੱਕ ਇਹਦੇ ਨਾਲ ਟਕਰਾ ਗਿਆ। 24 ਮਜ਼ਦੂਰ ਜਿਹੜੇ ਆ ਥਾਂ ਫੌਤ ਹੋ ਗਏ। ਇਸ ਤੋਂ ਇਲਾਵਾ ਅੱਜ ਇੱਕ ਹੋਰ ਸੜਕ ਹਾਦਸਾ ਹੋਇਆ, ਇਹ ਮੱਧ ਪ੍ਰਦੇਸ਼ ਦੇ ਵਿੱਚ ਹੋਇਆ। ਇੱਥੇ ਵੀ 6 ਮਜ਼ਦੂਰ ਜਿਹੜੇ ਆ ਉਹ ਮਰ ਗਏ ਆ। ਹੁਣ ਪ੍ਰਧਾਨ ਮੰਤਰੀ ਤੋਂ ਲੈ ਕੇ ਬਹੁਤ ਸਾਰੇ ਵੱਡੇ ਸਿਆਸੀ ਆਗੂਆਂ ਨੇ ਅਫਸੋਸ ਵੀ ਪ੍ਰਗਟਾਇਆ, ਮੁਆਵਜ਼ਾ ਵੀ ਦੇਣ ਦਾ ਯਤਨ ਕੀਤਾ ਜਾ ਰਿਹਾ। ਪਰ ਗੱਲ ਇਹ ਆ ਕਿ ਇਹ ਉਹ ਲੋਕ ਆ ਜਿਹੜੇ ਜਾ ਕੇ ਕਹਿੰਦੇ ਸਨ ਕਿ ਕੋਈ ਵੀ ਮਜ਼ਦੂਰ ਸੜਕ 'ਤੇ ਨਹੀਂ ਹੈ, ਅਤੇ ਕੋਰਟ ਕਹਿੰਦਾ ਸੀਗਾ ਕਿ ਹਾਂ ਭਾਈ ਅਸੀਂ ਇਹਨਾਂ ਨੂੰ ਕਿਵੇਂ ਰੋਕ ਸਕਦੇ ਹਾਂ। ਸੋ ਇਹ ਵੇਖ ਲਓ ਕਿ ਨਾ ਸਿਰਫ ਮਜ਼ਦੂਰ ਸੜਕ 'ਤੇ ਆ, ਪਰ ਸੜਕ ਕਬਰ ਵੀ ਬਣ ਰਹੀ ਹੈ, ਨਾਲ ਸੜਕ ਕਬਰ ਵੀ ਬਣ ਰਹੀ ਹੈ। ਤਾਂ ਬਹੁਤ ਮੰਦਭਾਗੀ ਘਟਨਾ। ਔਰ ਜੇ ਆਪਾਂ ਦੇਖੀਏ ਆ 10 ਦਿਨਾਂ ਦੇ ਦੌਰਾਨ 100 ਦੇ ਕਰੀਬ ਮਜ਼ਦੂਰ ਜਿਹੜੇ ਆ ਉਹ ਇਸ ਤਰ੍ਹਾਂ ਹੀ ਮਰ ਚੁੱਕੇ ਆ। ਤਾਂ ਬਹੁਤ ਮੰਦਭਾਗੀ ਘਟਨਾ, ਬਹੁਤ ਹੀ ਮੈਂ ਕਹੂੰਗਾ ਕਿ ਦਿਲ ਕੰਬਾਊ, ਹਿਰਦੇ ਵੇਦਕ ਘਟਨਾ ਸੀਗੀ। ਤਾਂ ਖੈਰ ਦੂਸਰੀ ਇੱਕ ਜੇ ਪੰਜਾਬ ਦੇ ਪਰਪੇਖ ਤੋਂ ਆਪਾਂ ਲਈਏ ਰਾਜਨੀਤਿਕ ਖਬਰ, ਤੇ ਉਹ ਇਹ ਆ ਕਿ ਚਰਨਜੀਤ ਸਿੰਘ ਚੰਨੀ ਅਤੇ ਤਰਜਿੰਦਰ ਸਿੰਘ ਬਾਜਵਾ ਹੋਰਾਂ ਦਾ ਜਿਹੜਾ ਵਿਵਾਦ ਆ, ਉਹਦੇ ਨਿਬੇੜੇ ਵਾਸਤੇ ਕੈਪਟਨ ਨੇ ਕਹਿੰਦੇ ਆ ਕਿ ਜਾਖੜ ਨੂੰ ਰਾਜੀ ਬੰਦੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਕਿ ਰਾਜੀਨਾਮਾ ਕਰਵਾਇਆ ਜਾਵੇ। ਕਰ ਲੈਣਾ ਚਾਹੀਦਾ ਕਿਉਂਕਿ ਜਲੂਸ ਕਾਫੀ ਨਿਕਲ ਚੁੱਕਾ। ਤਾਂ ਹੁਣ ਕੁਛ ਖਬਰਾਂ ਮੋਟੇ ਤੌਰ 'ਤੇ ਜੇ ਆਪਾਂ ਕਰੋਨਾ ਨੂੰ ਲੈ ਕੇ ਵੇਖੀਏ, ਕੌਮਾਂਤਰੀ ਪੱਧਰ ਤੋਂ ਸ਼ੁਰੂਆਤ ਕਰੀਏ ਕਿ ਭਾਰਤ ਨੂੰ ਵੈਂਟੀਲੇਟਰ ਘੱਲੇਗਾ ਅਮਰੀਕਾ, ਔਰ ਵੈਕਸੀਨ ਬਣਾਉਣ ਵਾਸਤੇ ਵੀ ਭਾਰਤ ਨਾਲ ਸਹਿਯੋਗ ਕੀਤਾ ਜਾਊਗਾ। ਇਹ ਡੋਨਲਡ ਟਰੰਪ ਜੀ ਕਹਿ ਰਹੇ ਆ। ਵੈਸੇ ਆਪਾਂ ਨੂੰ ਕਹਿਣਾ ਚਾਹੀਦਾ ਕਿ ਯਾਰੀਆਂ ਬਣਾਈ ਰੱਖੀ ਯਾਰੀਆਂ। ਸੋ ਇਹ ਯਾਰੀਆਂ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਚਾਹੀਦੀਆਂ। ਕੋਈ ਦਵਾਈ ਘੱਲ ਰਿਹਾ, ਕੋਈ ਥੈਂਕਸ ਘੱਲ ਰਿਹਾ, ਕੋਈ ਫਿਰ ਵੈਕਸੀਨ ਦੀ ਗੱਲ ਕਰ ਰਿਹਾ, ਕੋਈ ਵੈਂਟੀਲੇਟਰ ਦੀ ਗੱਲ ਕਰ ਰਿਹਾ, ਅਤੇ ਫਿਰ ਸਾਡੇ ਮੋਦੀ ਸਾਹਿਬ ਧੰਨਵਾਦ ਕਰ ਰਹੇ ਆ। ਪਰ ਇੱਧਰ ਜ਼ਰੂਰ ਸ਼ਹਿਦ ਨੇ ਚੀਨ ਦੇ ਨਾਲ, ਉਹ ਤੁਹਾਨੂੰ ਪਤਾ ਹੀ ਆ ਕਿ ਕੁਨੀਨ ਵਾਲਾ ਕੰਮ ਹੀ ਹੈ ਉਹਨਾਂ ਦਾ। ਅੱਜ ਫਿਰ ਵੱਡਾ ਬਿਆਨ ਆਇਆ ਕਿ ਸ਼ੀ ਜਿਨਪਿੰਗ ਦੇ ਨਾਲ ਕੋਈ ਗੱਲਬਾਤ US ਨਹੀਂ ਕਰੇਗਾ। ਇਸ ਤੋਂ ਇਲਾਵਾ ਇਟਲੀ ਦੇ ਵਿੱਚੋਂ ਖਬਰ ਆ ਰਹੀ ਹੈ ਕਿ 3 ਜੂਨ ਤੋਂ ਵਿਦੇਸ਼ ਯਾਤਰਾ ਜਿਹੜੀ ਉਹ ਸਟਾਰਟ ਹੋ ਜਾਏਗੀ। ਮਤਲਬ ਕਿ ਲੋਕ ਆ ਵੀ ਸਕਦੇ ਆ, ਜਾ ਵੀ ਸਕਦੇ ਆ। ਜਾਣ ਵਾਲੀ ਤਾਂ ਚਲੋ ਠੀਕ ਆ, ਪਰ ਆਵਾਜਾਈ ਕਿੰਨੀ ਹੋਏਗੀ ਉਹ ਕਿਹਾ ਨਹੀਂ ਜਾ ਸਕਦਾ। ਖਾਸ ਤੌਰ 'ਤੇ ਆਮਦ ਕਿੰਨੇ ਲੋਕਾਂ ਦੀ ਹੋਏਗੀ, ਕਿਉਂਕਿ ਇਟਲੀ 'ਚ ਬਹੁਤ ਸਾਰੇ ਟੂਰਿਸਟ ਆਉਂਦੇ ਆ। ਤਾਂ ਹੁਣ ਉਹ ਟੂਰਿਜ਼ਮ ਪ੍ਰਭਾਵਿਤ ਕਿੰਨਾ ਹੋਏਗਾ ਦੇਖਣਾ ਹੋਏਗਾ। ਇੱਧਰ ਵਪਾਰਕ ਹਲਚਲਾਂ ਜੋ ਚੱਲਦੀਆਂ ਪਈਆਂ ਪੂਰੇ ਸੰਸਾਰ ਦੇ ਵਿੱਚ, ਉਹਦੇ ਵਿੱਚ ਇੱਕ ਮੋਬਾਈਲ ਕੰਪਨੀ ਲਾਵਾ ਜਿਹੜੀ ਉਹ ਚੀਨ ਤੋਂ ਇੰਡੀਆ ਸ਼ਿਫਟ ਹੋਣ ਜਾ ਰਹੀ ਆ, ਇਹਨਾਂ ਨੇ ਬਿਆਨ ਦਿੱਤਾ ਵਾ। ਔਰ ਵੈਸੇ ਜੇ ਤੁਸੀਂ ਵੇਖੋਗੇ ਤਾਂ ਕਾਫੀ ਕੰਪਨੀਆਂ ਜਿਹੜੀਆਂ ਹਿੱਲ ਰਹੀਆਂ ਨੇ ਚਾਈਨਾ ਦੇ ਵਿੱਚੋਂ। ਚਾਈਨਾ ਤਾਂ ਹੀ ਥੋੜ੍ਹਾ ਜਿਹਾ ਅਪਸੈਟ ਹੈ
ਤਾਂ ਪਰ ਉਹਨਾਂ ਦੀ ਜਿਹੜੀ ਕਹਿ ਲਈਏ ਕਿ ਮਨਪਸੰਦ ਜਗ੍ਹਾ ਹੈ ਬਹੁਤੀਆਂ ਕੰਪਨੀਆਂ ਦੀ, ਉਹ ਹੈ ਤਾਈਵਾਨ ਜਾਂ ਥਾਈਲੈਂਡ, ਇਹੋ ਜਿਹੇ ਮੁਲਕਾਂ ਨੂੰ ਰੁੱਖ ਕਰ ਰਿਹਾ। ਤਾਂ ਇੰਡੀਆ ਆਧਾਰ ਬਣਾ ਰਿਹਾ ਕਿ ਹਾਂ ਭਾਈ ਤੁਸੀਂ ਇੱਧਰ ਵੀ ਆ ਸਕਦੇ ਆ, এনवायरमेंट ਤੁਹਾਨੂੰ ਅੱਛਾ ਦੇਵਾਂਗੇ ਅਸੀਂ ਇੱਧਰ ਵੀ। ਤਾਂ ਇੱਧਰ ਜਸਟਿਨ ਟਰੂਡੋ ਹੋਰਾਂ ਨੇ ਕੈਨੇਡਾ ਦੀਆਂ ਬਣੀਆਂ ਵਸਤਾਂ ਖਰੀਦਣ ਦਾ ਸੱਦਾ ਦਿੱਤਾ। ਮੇਰੇ ਖਿਆਲ ਦੇ ਨਾਲ ਦੇਖੋ ਇਹ ਪ੍ਰੋਟੈਕਸ਼ਨਿਜ਼ਮ ਸਾਰੇ ਸੰਸਾਰ ਦੇ ਵਿੱਚ ਹੀ ਫੈਲੇਗਾ। ਅਮਰੀਕਾ ਫਸਟ ਵਾਲੀ ਪਾਲਿਸੀ ਜਿਹੜੀ ਆ ਹੁਣ ਕਰੋਨਾ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਆਮ ਹੀ ਵੇਖਣ ਨੂੰ ਮਿਲੇਗੀ। ਜਿਵੇਂ ਇੱਧਰ ਕਹਿੰਦੇ ਆ ਕਿ ਆਤਮ ਨਿਰਭਰ ਭਾਰਤ, ਤਾਂ ਭਾਰਤ ਦੀ ਗੱਲ ਹੀ ਕਰ ਲੈਂਦੇ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਗਹਿਰਾ ਅਫਸੋਸ ਪ੍ਰਗਟਾਇਆ। ਯੂਪੀ ਸਰਕਾਰ ਨੇ ਹੁਣ ਕੁਛ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਸੌਂ ਰਹੇ ਬੱਚੇ ਨਾਲ ਸੂਟਕੇਸ ਖਿੱਚਣ ਵਾਲੀ ਜਿਹੜੀ ਤਸਵੀਰ ਜਿਹਨੇ ਸਭ ਦਾ ਧਿਆਨ ਖਿੱਚਿਆ ਸੀਗਾ ਤੇ ਹਿਰਦਾ ਵੀ ਮੂੰਹ ਨੂੰ ਖਿੱਚਿਆ ਸੀਗਾ, ਉਸ ਮਾਮਲੇ 'ਚ ਪੰਜਾਬ ਤੇ ਯੂਪੀ ਸਰਕਾਰ ਨੂੰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਨੋਟਿਸ ਕੀਤਾ ਹੈ। ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਕਰੋਨਾ ਦੇ ਜਿਹੜੇ ਮਾਮਲੇ ਆ ਉਹ ਲਗਾਤਾਰ ਵੱਧਦੇ ਰਹੇ ਆ ਔਰ ਹੁਣ ਕੁਆਰੰਟੀਨ ਵਿਵਸਥਾ ਜਿਹੜੀ ਉਹ ਵੀ ਬਹੁਤ ਜ਼ਿਆਦਾ ਸਵਾਲਾਂ ਦੇ ਘੇਰੇ 'ਚ ਹੈ, ਕਿਉਂਕਿ ਜਿਹੜੇ ਮਾਈਗ੍ਰੈਂਟ ਵਰਕਰ ਉੱਥੇ ਪਹੁੰਚ ਵੀ ਰਹੇ ਆ ਤਾਂ ਬਹੁਤ ਬਦਤਰੀਨ ਵਿਵਸਥਾ 'ਚ ਉਹਨਾਂ ਨੂੰ ਰਹਿਣਾ ਪੈ ਰਿਹਾ। ਇਸੇ ਤਰ੍ਹਾਂ ਅੱਜ ਅਮਿਤ ਸ਼ਾਹ ਜੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਹਾ ਕਿ ਚੱਪਲ, ਸਾਬਣ, ਐਂਬੂਲੈਂਸ ਦੇ ਨਾਲ ਤੁਸੀਂ ਪ੍ਰਵਾਸੀਆਂ ਦੀ ਸਹਾਇਤਾ ਕਰੋ। ਤਾਂ ਕਾਫੀ ਦੇਰ ਬਾਅਦ ਜਾਗੇ ਆ, ਚਲੋ ਜਾਗੇ ਆ ਤਾਂ ਚੰਗੇ ਭਾਗੇ ਆ। ਰਾਹੁਲ ਗਾਂਧੀ ਨੇ ਅੱਜ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਜਿਹੜਾ ਤੁਹਾਡਾ ਆਰਥਿਕ ਪੈਕੇਜ ਆ ਉਹਦੇ ਵਿੱਚ ਲੋਕਾਂ ਨੂੰ ਕਰਜ਼ਾ ਨਹੀਂ ਕੈਸ਼ ਚਾਹੀਦਾ ਹੈ। ਇਸੇ ਤਰ੍ਹਾਂ EPFO ਦੀਆਂ ਕੰਪਨੀਆਂ ਨੂੰ ਰਾਹਤ ਦਿੱਤੀ ਗਈ ਹੈ ਕਿ ਜੇ ਭੁਗਤਾਨ 'ਚ ਦੇਰੀ ਹੁੰਦੀ ਹੈ ਤਾਂ ਜੁਰਮਾਨਾ ਨਹੀਂ ਵਸੂਲਿਆ ਜਾਏਗਾ। ਯੋਗੀ ਸਰਕਾਰ ਨੇ ਉਸ ਫੈਸਲੇ ਤੋਂ ਯੂ ਟਰਨ ਲੈ ਲਿਆ ਜਿਹਦੇ ਵਿੱਚ ਇਹਨਾਂ ਨੇ ਮਜ਼ਦੂਰਾਂ ਦੇ ਕੰਮ ਕਰਨ ਦੀ ਮਿਆਦ ਜਿਹੜੀ ਉਹ 8 ਤੋਂ 12 ਘੰਟੇ ਕੀਤੀ ਸੀ, ਮਤਲਬ ਕਿ ਮੁੜ 8 ਘੰਟੇ ਤੇ ਆ ਗਏ। ਤਾਂ ਕਾਨੂੰਨੀ ਅੜਚਣ ਜ਼ਰੂਰ ਇਹਨਾਂ ਨੂੰ ਕਿਤੇ ਨਾ ਕਿਤੇ ਰੜਕੀ ਹੈ। ਖੈਰ ਇੱਧਰ ਕੇਜਰੀਵਾਲ ਸਰਕਾਰ ਨੂੰ ਕਹਿੰਦੇ ਕਿ ਕਾਫੀ ਬੈਨੀਫਿਟ ਹੋਇਆ ਸ਼ਰਾਬ ਵੇਚਣ ਤੋਂ ਔਰ ਖਾਸ ਤੌਰ ਤੇ ਕਰੋਨਾ ਸੈਸ ਤੋਂ 70 ਕਰੋੜ ਦੀ ਵਾਧੂ ਕਮਾਈ ਹੋਈ ਆ। ਦਿੱਲੀ ਤੋਂ ਇੱਕ ਹੋਰ ਵੱਡੀ ਖਬਰ ਆਈ ਕਿ ਰੋਨੀ ਜੇਲ੍ਹ ਦੇ ਵਿੱਚ 15 ਕੈਦੀ ਜਿਹੜੇ ਆ ਉਹ ਪੋਜ਼ਿਟਿਵ ਨਿਕਲੇ ਆ। ਇਸ ਤੋਂ ਇਲਾਵਾ ਜਿਹੜੇ ਕੇਂਦਰੀ ਗ੍ਰਹਿ ਸੈਕਟਰੀ ਆ ਅਜੇ ਭੱਲਾ, ਉਹਨਾਂ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਇਹ ਸੁਨਿਸ਼ਚਿਤ ਕਰੋ ਕਿ ਹੁਣ ਕੋਈ ਵੀ ਪ੍ਰਵਾਸੀ ਜਿਹੜਾ ਉਹ ਸੜਕ ਤੇ ਜਾਂ ਰੇਲਵੇ ਟਰੈਕ ਤੇ ਨਾ ਪਾਇਆ ਜਾਵੇ। ਖਾਸ ਤੌਰ ਤੇ ਬੱਸਾਂ ਦਾ ਜਾਂ ਜਿਹੜੀਆਂ ਕਿਰਤੀ ਟ੍ਰੇਨਾਂ ਹੈ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ, ਉਹਦੇ 'ਚ ਬਿਠਾ ਕੇ ਤੁਸੀਂ ਰਵਾਨਾ ਕਰੋ। ਤਾਂ ਸਾਰੀ ਜ਼ਿੰਮੇਵਾਰੀ ਪਹੁੰਚੋਂ ਕੇ ਫਿਰ ਕੇਂਦਰ ਸਰਕਾਰ ਜਿਹੜੀ ਆ ਉਹ ਪਾ ਰਹੀ ਹੈ ਰਾਜ ਸਰਕਾਰਾਂ 'ਤੇ। ਤਾਂ ਰਾਜ ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਉਹ ਹੁੰਦੀਆਂ ਰਹਿਣਗੀਆਂ ਅੱਗੇ ਵੀ। ਤਾਂ ਸਾਡੇ ਰਾਜ ਦੀ ਗੱਲ ਜੇ ਕਰੀਏ ਤਾਂ ਪ੍ਰਵਾਸੀ ਮਜ਼ਦੂਰਾਂ ਦਾ ਜਿਹੜਾ ਪਲਾਇਨ ਹੈ ਇੱਥੋਂ ਨਹੀਂ ਰੁਕ ਰਿਹਾ। ਚੰਡੀਗੜ੍ਹ ਸੈਕਟਰ 43 ਦੇ ਬੱਸ ਅੱਡੇ 'ਚ ਬਹੁਤ ਵੱਡੀ ਭੀੜ ਇਕੱਠੀ ਹੋਈ। ਉੱਥੇ ਸਮੱਸਿਆ ਇਹ ਆ ਕਿ ਮੈਡੀਕਲ ਕੀਤਾ ਜਾਂਦਾ ਹੈ ਇਹਨਾਂ ਪ੍ਰਵਾਸੀ ਮਜ਼ਦੂਰਾਂ ਦਾ ਘੱਲਣ ਤੋਂ ਪਹਿਲਾਂ, ਤਾਂ ਉੱਥੇ ਫਿਰ ਸੋਸ਼ਲ ਡਿਸਟੈਂਸਿੰਗ ਜਿਹਨੂੰ ਇਹ ਕਹਿੰਦੇ ਆ, ਪਰ ਆਪਾਂ ਉਹਨੂੰ ਫਿਜ਼ੀਕਲ ਡਿਸਟੈਂਸਿੰਗ ਕਹਿੰਦੇ ਆ, ਤਾਂ ਉਹਦੀਆਂ ਧੱਜੀਆਂ ਉੱਡ ਜਾਂਦੀਆਂ। ਤਾਂ ਦੂਸਰੇ ਪਾਸੇ ਪ੍ਰਵਾਸੀ ਮਜ਼ਦੂਰਾਂ ਨੇ ਬਠਿੰਡਾ ਏਮਜ਼ ਹਸਪਤਾਲ ਅਧਿਕਾਰੀਆਂ ਤੇ ਕੈਦ ਰੱਖਣ ਦਾ ਦੋਸ਼ ਲਾਇਆ। ਤਾਂ ਕਾਫੀ ਸੰਗੀਨ ਦੋਸ਼ ਆ। ਇੱਧਰ ਦੁਬਈ ਤੋਂ ਪਰਤੇ 4 ਨੌਜਵਾਨ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਿਆ, ਕਿਉਂਕਿ ਤੁਹਾਨੂੰ ਪਤਾ ਹੀ ਆ ਇੰਡੀਆ ਜਿਹੜਾ ਏਅਰਲਿਫਟ ਕਰ ਰਿਹਾ ਬਹੁਤ ਸਾਰੇ ਲੋਕਾਂ ਨੂੰ ਵੰਦੇ ਭਾਰਤ ਮਿਸ਼ਨ ਦੇ ਨਾਂ ਤੇ। ਤਾਂ ਜਿਹੜੇ ਇੱਥੇ ਸਾਡੇ ਪੰਜਾਬੀ ਪਹੁੰਚੇ ਆ ਆਪਣੇ ਘਰ, ਤਾਂ ਉਹਨਾਂ ਦੇ ਵਿੱਚੋਂ 4 ਨੌਜਵਾਨ ਜਿਹੜੇ ਸ਼ਾਇਦ ਮੇਰੇ ਖਿਆਲ ਦੇ ਨਾਲ ਕਪੂਰਥਲਾ ਜ਼ਿਲ੍ਹੇ ਤੋਂ ਆ ਉਹ ਪੋਜ਼ਿਟਿਵ ਪਾਏ ਗਏ ਆ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਿਆਨ ਦਿੱਤੇ ਆ ਕਿ ਲੋਕਡਾਊਨ ਨੂੰ ਛੱਡ ਐਕਸਾਈਜ਼ ਤੋਂ ਆਉਣ ਵਾਲੀ ਆਮਦਨ ਜਿਹੜੀ ਆ ਉਹ ਕੋਈ ਬਹੁਤੀ ਨਹੀਂ ਨੁਕਸਾਨੀ ਗਈ। ਤਾਂ ਮਤਲਬ ਐਕਸਾਈਜ਼ ਤੋਂ ਛੁੱਟ ਕਹਿੰਦੇ ਕਿ ਬਹੁਤੀ ਆਮਦਨ ਪ੍ਰਭਾਵਿਤ ਨਹੀਂ ਹੋਈ। ਜੇ ਆਮਦਨ ਤੁਹਾਡੇ ਕੋਲ ਠੀਕ ਠਾਕ ਆ ਤਾਂ ਫਿਰ ਤੁਸੀਂ ਸਹਾਇਤਾ ਵੀ ਕਰੋ ਲੋੜਵੰਦਾਂ ਦੀ। ਬਾਕੀ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਨੇ ਅੱਜ 6 ਵਜੇ ਲਾਈਵ ਹੋ ਕੇ ਕਾਫੀ ਬਿਆਨਬਾਜ਼ੀ ਕੀਤੀ ਆ, ਮੈਂ ਸੁਣ ਨਹੀਂ ਸਕਿਆ। ਸੋ ਉਹ ਆਪਾਂ ਸੋਮਵਾਰ ਜਦੋਂ ਦੁਬਾਰਾ ਜੁੜੇ ਫਿਰ ਵੇਖ ਲਵਾਂਗੇ ਪੜਤਾਲ ਕੇ ਕੀ ਕਿਹਾ ਉਹਨਾਂ ਨੇ। ਦੂਸਰੇ ਪਾਸੇ ਕਪੂਰਥਲਾ ਦੇ ਪਿੰਡ ਬੂਟ 'ਚ ਇੱਕ ਮੇਲਾ ਕਰਵਾ ਦਿੱਤਾ ਗਿਆ ਗੁਰਦੁਆਰਾ ਪ੍ਰਬੰਧਕਾਂ ਵੱਲੋਂ, ਉਹਨਾਂ ਤੇ ਵੀ ਕੇਸ ਦਰਜ ਕਰ ਲਿਆ ਗਿਆ। ਇਸੇ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਨਾਲ ਲੱਦਿਆ ਇੱਕ ਟਰੱਕ ਲੁਧਿਆਣਾ ਪੁਲਿਸ ਨੇ ਕਾਬੂ ਕੀਤਾ, ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਆਹ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਕਿ ਦੇਖੋ ਇਹ ਬੱਸਾਂ ਟ੍ਰੇਨਾਂ ਤੇ ਨਹੀਂ ਸਾਰਿਆਂ ਨੂੰ ਦਵਾ ਸਕੇ, ਪਰ ਘੱਟੋ ਘੱਟ ਇਸ ਤਰ੍ਹਾਂ ਜਿਹੜੇ ਇਲੀਗਲ ਢੰਗ ਦੇ ਨਾਲ ਮਜ਼ਦੂਰਾਂ ਨੂੰ ਢੋ ਰਹੇ ਆ ਟਰੱਕ, ਇਹ ਕਾਬੂ ਕੀਤੇ ਜਾਣ, ਕਿਉਂਕਿ ਬਹੁਤ ਸਾਰੀਆਂ ਐਕਸੀਡੈਂਟ ਦੇ ਵਿੱਚ ਮੌਤਾਂ ਹੋ ਰਹੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ। ਪਰ ਰੌਲਾ ਇਹ ਆ ਕਿ ਜੇ ਫਿਰ ਡੱਕਿਆ ਜਾਂਦਾ ਉਹ ਡੱਕੀ ਦੇ ਨਹੀਂ, ਉਹ ਕਹਿੰਦੇ ਕਿ ਅਸੀਂ ਤੇ ਭਾਈ ਆਪਣੇ ਘਰ ਜਾਣਾ।
ਇੱਧਰ ਫਿਰ ਪੜ੍ਹਾਈ ਦੇ ਮਾਮਲੇ ਦੇ ਵਿੱਚ ਪੜ੍ਹਾਈ ਚੱਲਦੀ ਪਈ ਆ, ਮਤਲਬ ਕਿ ਭੇੜ ਚੱਲਦਾ ਪਿਆ। ਪੂਰੀ ਫੀਸ ਲੈਣ ਲਈ ਪੰਜਾਬ ਦੇ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਅੜ ਗਏ ਆ। ਇਹਨਾਂ ਨੇ ਕਿਹਾ ਸੀ ਸਰਕਾਰ ਵਾਲਿਆਂ ਨੇ ਕਿ ਤੁਸੀਂ ਸਿਰਫ ਆਨਲਾਈਨ ਪੜ੍ਹਾਉਣ ਦੀ ਟਿਊਸ਼ਨ ਫੀਸ ਲੈ ਸਕੋਗੇ। ਉਹ ਕਹਿੰਦੇ ਕਿ ਨਹੀਂ, ਹੁਣ ਫਿਰ ਅਸੀਂ ਕੋਰਟ 'ਚ ਜਾਵਾਂਗੇ ਜੇ ਤੁਸੀਂ ਨਹੀਂ ਮੰਨਦੇ। ਇਧਰ ਹਾਕੀ ਖਿਡਾਰੀ ਯਾਨੀ ਲੀਜੈਂਡ ਬਲਵੀਰ ਸਿੰਘ ਸੀਨੀਅਰ ਜੀ ਆ ਜਿਹੜੇ, ਉਹਨਾਂ ਦੀ ਹਾਲਤ ਕ੍ਰਿਟੀਕਲ ਨਿਰੰਤਰ ਬਣੀ ਹੋਈ ਆ, ਕੋਈ ਬਹੁਤਾ ਸੁਧਾਰ ਨਹੀਂ ਹੋਇਆ। ਖੁਸ਼ੀ ਦੀ ਖਬਰ ਆ ਕਿ ਤਰਨਤਾਰਨ ਦੇ ਵਿੱਚ 21 ਸ਼ਰਧਾਲੂਆਂ ਨੇ ਜਿਹੜੇ ਕਿ ਮਹਾਰਾਸ਼ਟਰ ਚੋਂ ਆਏ ਸਨ, ਉਹਨਾਂ ਨੇ ਕਰੋਨਾ ਦੇ ਖਿਲਾਫ ਜੰਗ ਜਿੱਤ ਲਈ ਆ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਮੁਕਤਿਆਂ ਦੀ ਧਰਤੀ ਹੈ ਜਿਹੜੀ, ਉੱਥੋਂ ਵੀ ਰਾਹਤ ਭਰੀ ਖਬਰ ਆਈ ਆ। 36 ਹੋਰ ਕਰੋਨਾ ਮਰੀਜ਼ਾਂ ਨੂੰ ਛੁੱਟੀ ਮਿਲੀ ਆ। ਇੱਥੇ ਕੁੱਲ 62 ਸਨ ਤੇ ਹੁਣ ਮੇਰੇ ਖਿਆਲ ਦੇ ਨਾਲ 28 29 ਰਹਿ ਗਏ ਆ। ਸੋ ਬਹੁਤ ਵੱਡੀ ਤਾਦਾਦ ਉਹਨਾਂ ਲੋਕਾਂ ਦੀ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਜੰਗ ਜਿੱਤ ਲਈ ਹੈ ਜੀ। ਜੀ ਤੇ ਅਗਲੀ ਖਬਰ ਮਿੰਟੂ ਜੀ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕਹਿੰਦੇ ਨੇਪਾਲ ਕਿਸੇ ਦੀ ਸ਼ਹਿ ਤੇ ਅੱਖਾਂ ਵਿਖਾ ਰਿਹਾ ਹੈ, ਫੌਜ ਮੁਖੀ ਦਾ ਬਿਆਨ। ਹਾਂਜੀ ਬਿਲਕੁਲ, ਇਹ ਜਿਹੜੇ ਹੈਗੇ ਸਾਡੇ ਫੌਜ ਦੇ ਮੁਖੀ MS ਨਰਵਾਨੇ, ਉਹਨਾਂ ਨੇ ਇੱਕ ਇਤਰਾਜ਼ ਜਤਾਇਆ। ਸਿੱਧੇ ਤੌਰ ਤੇ ਕਹੀਏ ਤਾਂ ਇੱਕ ਜਿੱਦਾਂ ਸ਼ੱਕ ਨਹੀਂ ਕਹਿੰਦੇ ਕਿ ਤੂੰ ਨਹੀਂ ਬੋਲਦਾ, ਤੇਰੇ 'ਚ ਤੇਰਾ ਯਾਰ ਬੋਲਦਾ। ਤੇ ਉਹ ਗੱਲ ਆ ਕਿ ਇਹ ਬਗਾਨੀ ਸ਼ਹਿ ਤੇ, ਵੈਸੇ ਤਾਂ ਕਹਿੰਦੇ ਕਿ ਬਗਾਨੀ ਸ਼ਹਿ ਤੇ ਮੁੱਛਾਂ ਨਹੀਂ ਮਨਾਉਣੀਆਂ ਚਾਹੀਦੀਆਂ, ਤੇ ਉਹ ਕਹਿ ਰਹੇ ਆ ਕਿ ਬਗਾਨੀ ਸ਼ਹਿ ਤੇ ਮੁੱਛਾਂ ਮਨਾ ਰਹੇ ਆ। ਭਾਵ ਇਹ ਆ ਕਿ ਇਹ ਕਿਸੇ ਦੀ ਸ਼ਹਿ ਤੇ ਬੋਲਦੇ ਪਏ ਆ। ਅਸਲ ਦੇ ਵਿੱਚ ਕੀ ਹੋਇਆ ਸੀਗਾ ਕਿ ਲਿਪੂਲੇਖ ਸੜਕ ਦਾ ਰੌਲਾ ਪਿਆ। ਸੜਕ ਕੀ ਆ ਕਿ ਜਿੱਦਾਂ ਤੁਹਾਨੂੰ ਪਤਾ ਹੀ ਕੈਲਾਸ਼ ਮਾਨਸਰੋਵਰ ਯਾਤਰਾ ਜਾਂਦੀ ਆ ਇੰਡੀਆ 'ਚ, ਔਰ ਬਹੁਤ ਸਾਰੇ ਲੋਕ ਜਾਂਦੇ ਆ ਉਸ ਯਾਤਰਾ ਤੇ, ਬਹੁਤ ਸਾਰੇ, ਈਵਨ ਦੋ ਕਿ ਬੋਧੀ ਵੀ ਜਾਂਦੇ ਆ, ਹਿੰਦੂ ਵੀ ਜਾਂਦੇ ਆ। ਸੋ ਉਹ ਜਿਹੜੀ ਯਾਤਰਾ ਤੁਹਾਨੂੰ ਪਤਾ ਹੀ ਆ ਕਿ ਚੀਨ ਵਾਲੀ ਸਾਈਡ ਤੋਂ ਵੀ ਜਾਣਾ ਪੈਂਦਾ, ਨੇਪਾਲ ਵਿੱਚ ਦੀ ਵੀ ਜਾਣਾ ਪੈਂਦਾ, ਇਸ ਤਰ੍ਹਾਂ ਮਤਲਬ ਕਿ 2-3 ਪਰਮਿਟ ਲੈਣੇ ਪੈਂਦੇ ਆ। ਤਾਂ ਇਹਨਾਂ ਨੇ ਇੱਕ ਸੜਕ ਦਾ ਨਿਰਮਾਣ ਕਰਾਇਆ ਸੀ। 2-3 ਥਾਵਾਂ ਤੇ ਨਾ ਇੰਡੀਆ ਤੇ ਨੇਪਾਲ ਦਾ ਡਿਸਪਿਊਟ ਹੈ। ਜਿਸ ਤਰ੍ਹਾਂ ਚਾਈਨਾ ਦੇ ਨਾਲ ਤਾਂ ਲੰਮਾ ਚੌੜਾ ਹੈ, 2 ਕੁ ਜਗ੍ਹਾ ਨਾਲ ਖਾਸ ਤੌਰ ਤੇ ਇਹਨਾਂ ਦਾ ਡਿਸਪਿਊਟ ਜਿਹੜਾ ਉਹ ਜੁੜਿਆ ਹੋਇਆ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਇੱਕ ਜੰਗ ਹੋਈ ਸੀਗੀ ਨੇਪਾਲ ਤੇ ਗੋਰਿਆਂ ਦੇ ਦਰਮਿਆਨ, ਉਸ ਤੋਂ ਬਾਅਦ ਇੱਕ ਸੰਧੀ ਹੋਂਦ ਦੇ ਵਿੱਚ ਆਈ ਸੀ। ਮੇਰੇ ਖਿਆਲ ਦੇ ਨਾਲ ਬਿਹਾਰ ਦੇ ਇੱਕ ਪਿੰਡ ਦੇ ਵਿੱਚ, ਉਹ ਅੱਜ ਇੰਡੀਆ 'ਚ ਪਿੰਡ ਹੈ ਜਿੱਥੇ ਉਹ ਸੰਧੀ ਹੋਈ ਸੀਗੀ। ਉਸ ਤੋਂ ਬਾਅਦ ਬਾਰਡਰ ਜਿਹੜੇ ਆ ਵੰਡੇ ਗਏ, ਤਾਂ ਉਹ ਡਿਸਪਿਊਟ ਜਿਹੜਾ ਉਦੋਂ ਤੋਂ ਹੀ ਤੁਰਿਆ ਆਉਂਦਾ। ਇੱਕ ਤੇ ਖਾਸ ਤੌਰ ਤੇ ਕਾਲਾ ਪਾਣੀ ਆ ਕੋਈ ਸਪੌਟ, ਉੱਥੇ ਵੀ ਡਿਸਪਿਊਟ ਹੈਗਾ। ਤਾਂ ਖੈਰ ਚਲੋ ਆਪਾਂ ਉੱਧਰ ਨਹੀਂ ਜਾਂਦੇ ਭੂਗੋਲਿਕ ਰੌਲਿਆਂ ਖਰੌਲਿਆਂ 'ਚ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਇੱਕ ਸੜਕ ਬਣਾਈ ਆ ਤਾਂ ਕਿ ਉਹ ਜਿਹੜੀ ਯਾਤਰਾ ਜਾਂਦੀ ਆ ਥੋੜਾ ਉਹਨੂੰ ਮਤਲਬ ਕਿ ਘਟਾਇਆ ਜਾ ਸਕੇ, ਜਾਂ ਜਿਹੜੇ ਯਾਤਰੂ ਹੈ ਉਹਨਾਂ ਵਾਸਤੇ ਰਾਹਤ ਵਾਲਾ ਕੰਮ ਹੋਵੇ। ਤਾਂ ਇਹਨਾਂ ਨੇ ਨੇਪਾਲ ਵਾਲਿਆਂ ਨੇ ਐਤਰਾਜ਼ ਬਹੁਤ ਤਕੜਾ ਜਤਾਇਆ। ਉਹ ਕਹਿੰਦੇ ਕਿ ਸਿੱਧੇ ਤੌਰ ਤੇ ਤੁਸੀਂ ਸਾਡੀ ਜਿਹੜੀ ਸੰਪਰਕਤਾ ਹੈ ਉਹਦੇ ਤੇ ਹੀ ਇਹ ਹਮਲਾ ਕਰ ਰਹੇ ਹੋ, ਔਰ ਇੱਥੋਂ ਤੱਕ ਕਹਿ ਦਿੱਤਾ ਨੇਪਾਲ ਨੇ ਕਿ ਅਸੀਂ ਆਪਣੀ ਹੁਣ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਆ ਉਹ ਵੀ ਲਾ ਸਕਦੇ ਹਾਂ। ਹਾਲਾਂਕਿ ਉਹਨਾਂ ਦੀ ਇੰਡੀਆ ਦੇ ਨਾਲ ਇਸ ਤਰ੍ਹਾਂ ਦੀ ਕੋਈ ਬਾਰਡਰ ਸਿਕਿਉਰਿਟੀ ਫੋਰਸ ਨਹੀਂ ਲੱਗਦੀ। ਤਾਂ ਉਹ ਕਹਿੰਦੇ ਕਿ ਸਾਨੂੰ ਬਣਾਉਣੀ ਪਊਗੀ ਹੁਣ ਜਿਹੜਾ ਕੰਮ ਤੁਸੀਂ ਫੜਿਆ, ਜਿਹੜੇ ਲੱਛਣ ਤੁਸੀਂ ਫੜੇ ਆ। ਇਹ ਨੇਪਾਲ ਦੀ ਬਹੁਤ ਕਰੜੀ ਸਟੇਟਮੈਂਟ ਸੀਗੀ। ਜੇ ਤੁਸੀਂ ਵੇਖੋਗੇ ਤਾਂ ਨੇਪਾਲ ਦੇ ਵਿੱਚ ਜਿਹੜੀ ਗੌਰਮੈਂਟ ਚੱਲਦੀ ਆ ਉਹ ਕਮਿਊਨਿਸਟਾਂ ਦੀ ਚੱਲਦੀ ਆ, ਔਰ ਕਮਿਊਨਿਸਟ ਕਿਸ ਤਰ੍ਹਾਂ ਉੱਥੇ ਸੱਤਾ 'ਚ ਆਏ ਉਹਦੇ ਪਿੱਛੇ ਵੀ ਚੀਨ ਦੀ ਇੱਕ ਬਹੁਤ ਤਕੜੀ ਕਹਾਣੀ ਸੀਗੀ। ਕਿਉਂਕਿ ਇਹਨਾਂ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਦਫੇੜ ਸੀਗਾ ਕਾਮਰੇਡਾਂ ਦਾ, ਉਹਨੂੰ ਇਹਨਾਂ ਨੇ ਮਿਟਾਇਆ। ਜਿਹੜੀਆਂ 2-3 ਧਿਰਾਂ ਸੀ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ, ਇਲੈਕਸ਼ਨ ਲੜਿਆ ਉਹਨਾਂ ਨੇ ਔਰ ਜਿੱਤ ਗਏ। ਬਾਅਦ ਦੇ ਵਿੱਚ ਹੋਇਆ ਕੀ ਆ ਕਿ ਥੋੜਾ ਸਮਾਂ ਪਹਿਲਾਂ, ਜੇ ਤੁਸੀਂ 3-4 ਹਫ਼ਤੇ ਪਹਿਲਾਂ ਵੇਖੋਗੇ ਤਾਂ ਫਿਰ ਇਹ ਪਾਰਟੀ ਜਿਹੜੀ ਟੁੱਟ ਗਈ ਸੀਗੀ ਇੱਕ ਤਰ੍ਹਾਂ ਨਾਲ। ਇਹਨਾਂ ਦੀ ਸਰਕਾਰ ਜਿਹੜੀ ਹਿੱਲਣ ਲੱਗ ਗਈ। ਉਦੋਂ ਵੀ ਇੱਥੋਂ ਤੱਕ ਕਿ ਜਿਹੜੇ ਇਹਨਾਂ ਦੇ ਸਫਾਰਤੀ ਅਫੀਸ਼ੀਅਲ ਸੀਗੇ ਸਫਾਰਤਖਾਨੇ ਦੇ, ਉਹਨਾਂ ਨੇ ਵਿੱਚ ਪੈ ਕੇ ਇਸ ਸਰਕਾਰ ਨੂੰ ਬਚਾਇਆ। ਤਾਂ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਨੇਪਾਲ ਕਿੱਧਰੋਂ ਬੋਲ ਰਿਹਾ। ਹਾਲਾਂਕਿ ਚੀਨ ਦੇ ਮਾਮਲੇ ਦੇ ਵਿੱਚ ਇੰਡੀਆ 'ਚੋਂ ਜੇ ਆਪਾਂ ਦੇਖੀਏ ਤਾਂ ਬੜੇ ਦੱਬੇ ਜਿਹੇ ਸੁਰ ਆਉਂਦੇ ਆ, ਬਹੁਤ ਦੱਬੇ ਜਿਹੇ ਸੁਰ ਆਉਂਦੇ ਆ। ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਨਰਵਾਨੇ ਸਾਹਿਬ ਨੇ ਵੀ ਕੋਈ ਚੀਨ ਤੇ ਵੱਡਾ ਹਮਲਾ ਨਹੀਂ ਕੀਤਾ, ਸਿਰਫ ਇੱਕ ਸੰਕੇਤ ਮਾਤਰ ਦਿੱਤਾ ਹੈ। ਚੀਨ ਦਾ ਨਾਂ ਵੀ ਨਹੀਂ ਮੇਰੇ ਖਿਆਲ ਦੇ ਨਾਲ ਲਿਆ ਉਹਨਾਂ ਨੇ, ਮੈਨੂੰ ਪੱਕਾ ਨਹੀਂ ਪਤਾ, ਪਰ ਇੰਡੀਆ ਨੇ ਤਾਂ ਖੁੱਲ੍ਹ ਕੇ ਕੋਈ ਵੀ ਆਫੀਸ਼ੀਅਲੀ ਸਟੇਟਮੈਂਟ ਨਹੀਂ ਦਿੱਤੀ। ਹੁਣ ਖੇਡ ਕੀ ਆ, ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਕਰੋਨਾ ਦੇ ਵਿੱਚ ਜਦੋਂ ਸੰਸਾਰ ਉਲਝਿਆ, ਇੰਡੀਆ ਦੇ ਲੋਕ ਤੇ ਵੈਸੇ ਹੀ ਉਲਝੇ ਰਹਿੰਦੇ, ਤੁਹਾਨੂੰ ਪਤਾ ਧਾਰਮਿਕ ਮਸਲਿਆਂ 'ਚ ਜਾਂ ਇਹੋ ਜਿਹੇ ਮਸਲਿਆਂ 'ਚ। ਤਾਂ ਹੋਇਆ ਕੀ ਆ ਕਿ ਚਾਈਨਾ ਨੇ ਗਿਲਗਿਤ ਬਾਲਟਿਸਤਾਨ ਦੇ ਵਿੱਚ ਇੱਕ ਜਿਹੜਾ ਬੰਨ ਬਣਾਉਣਾ ਸੀ ਪਾਕਿਸਤਾਨ ਨੇ, 1988 ਤੋਂ ਉਹ ਪ੍ਰਪੋਜ਼ਲ ਸੀਗਾ, ਤੇ ਉਹ 1998 'ਚ ਇਹਨਾਂ ਨੇ ਬਣਾਉਣਾ ਜਦ ਸ਼ੁਰੂ ਕੀਤਾ ਇੰਡੀਆ ਨੇ,
ਉਜਰ ਕੀਤਾ ਤਾਂ ਉਹ ਬੰਦ ਕਰ ਦਿੱਤਾ ਗਿਆ ਸੀ। ਚਾਈਨਾ ਪਾਕਿਸਤਾਨ ਦੇ ਕੋਲ ਪੈਸਾ ਲੈ ਕੇ ਗਿਆ ਕਿ ਲਓ ਭਾਈ ਚੱਕੋ, ਸਾਡੀ ਕੰਪਨੀ ਹੈ, ਸਾਰਾ ਕੁਝ ਅਸੀਂ ਕਰਾਂਗੇ, ਤੁਸੀਂ ਉਹ ਬੰਨ ਬਣਾਓ। ਤਾਂ ਇਹ ਵੇਖੋ ਕਿ ਉਹ ਵੀ ਡਿਸਪਿਊਟਡ ਇੱਕ ਤਰ੍ਹਾਂ ਨਾਲ ਕਹਿ ਲਓ ਇਲਾਕਾ। ਭਾਰਤ ਕਹਿੰਦਾ ਕਿ ਸਾਡਾ ਇਹ ਗੁਲਾਮ ਕਸ਼ਮੀਰ ਆ, ਗੁਲਾਮ ਗਿਲਗਿਤ ਬਲਟਿਸਤਾਨ ਆ, ਉਹ ਕਹਿੰਦੇ ਕਿ ਆਜ਼ਾਦ ਕਸ਼ਮੀਰ ਆ। ਇਸ ਤਰ੍ਹਾਂ ਚੱਲਦੀ ਆ ਨਾ, ਇੱਕ ਬਹੁਤ ਵੱਡੀ ਲੜਾਈ ਚੱਲਦੀ ਆ। ਤਾਂ ਉਹਨਾਂ ਨੇ ਉਸ ਡਿਸਪਿਊਟਡ ਏਰੀਆ ਦੇ ਵਿੱਚ ਜਾ ਕੇ ਕਿਹਾ ਬੰਨ ਬਣਾਓ, ਤੁਸੀਂ ਪੈਸਾ ਚੱਕੋ। ਤਾਂ ਇਹ ਵੇਖੋ ਕਿ ਚੀਨ ਕੀ ਕਰ ਰਿਹਾ, ਇੱਕ ਪਾਸੇ ਨੇਪਾਲ, ਦੂਸਰੇ ਪਾਸੇ ਪਾਕਿਸਤਾਨ ਨੂੰ ਕਹਿਤਾ ਕਿ ਬਣਾਓ ਬੰਨ। ਕਾਫੀ ਮੋਟੀ ਰਕਮ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਉਹਨਾਂ ਨੇ, ਤਕਰੀਬਨ 400-500 ਮਿਲੀਅਨ ਦੇ ਵਿੱਚ ਹੋਏਗੀ। ਤਾਂ ਇਹ ਵੇਖੋ ਚਾਈਨਾ ਜਿਹੜਾ ਕਿਸ ਤਰ੍ਹਾਂ ਘੇਰਾ ਕੱਸਦਾ ਪਿਆ। ਹੁਣ ਤੀਜੀ ਚੀਜ਼ ਇੱਕ ਕਿ ਇਹਨਾਂ ਦੇ ਜਿਹੜੇ ਇੱਥੇ ਹੈਗੇ ਆ ਸਫਾਰਤੀ ਤਰਜਮਾਨ, ਮੇਰੇ ਖਿਆਲ ਦੇ ਨਾਲ ਉਹਨਾਂ ਦਾ ਨਾਮ ਹੈ ਜੀ ਰੋਂਗ। ਉਹਨਾਂ ਨੇ ਸਿੱਧੇ ਤੌਰ ਤੇ ਟਵੀਟ ਕੀਤਾ ਸੀ 5-6 ਦਿਨ ਪਹਿਲਾਂ ਕਿ ਭਾਈ ਜਿਹੜਾ ਇੰਡੀਅਨ ਮੀਡੀਆ ਉਹ ਸਾਡੀ ਇੱਕ ਗੱਲ ਜਿਹੜੀ ਆ ਸੁਣ ਲਵੇ ਕਿ ਜੋ ਵਨ ਚਾਈਨਾ ਪ੍ਰਿੰਸੀਪਲ ਆ ਉਹਦੇ ਤੇ ਉਹ ਪ੍ਰੋੜਤਾ ਦੇਵੇ, ਇੱਧਰ ਉੱਧਰ ਦੀਆਂ ਗੱਲਾਂ ਨਾ ਕਰੇ। ਸਿੱਧੇ ਤੌਰ ਤੇ ਇੰਡੀਆ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਧਮਕੀ ਦਿੱਤੀ ਆ ਜਾਂ ਚਿਤਾਇਆ ਕਹਿ ਸਕਦੇ ਆ ਕਿ ਭਾਈ ਵਨ ਚਾਈਨਾ ਤੋਂ ਕੀ ਭਾਵਿਆ ਕਿ ਤਾਈਵਾਨ ਨੂੰ ਤੁਸੀਂ ਬਈ ਅਹਿਮੀਅਤ ਨਾ ਦਿਓ, ਕਿਉਂਕਿ ਅਮਰੀਕਾ ਜਾਂ ਯੂਰਪੀਅਨ ਜਿਹੜੇ ਉਹਨਾਂ ਦੇ ਸਾਥੀ ਆ ਉਹ ਇਸ ਸਮੇਂ ਤਾਈਵਾਨ ਨੂੰ ਲਿਆ ਰਹੇ ਆ ਵਾਪਸ WHO ਦੇ ਵਿੱਚ। ਜ਼ੋਰ ਲੱਗ ਰਿਹਾ ਕਿ ਆਪਾਂ ਚਾਈਨਾ ਨੂੰ ਬੈਕਫੁੱਟ ਤੇ ਕਰਨ ਵਾਸਤੇ ਜੋ ਵੀ ਵਪਾਰਕ ਘਾਟੇ ਵਾਧੇ ਉਹ ਤੇ ਕਰਨੇ ਹੀ ਕਰਨੇ ਆ ਕਿ ਤਾਈਵਾਨ ਨੂੰ ਆਪਾਂ ਦਈਏ ਥੋੜੀ ਜਿਹੀ ਪਹਿਲ ਤਾਂ ਕਿ ਇਹ ਦਬਾਅ ਦੇ ਵਿੱਚ ਆਉਣ। ਤਾਂ ਇੰਡੀਆ ਦਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਰੋਲ ਮਹੱਤਵਪੂਰਨ ਹੈ ਅੱਜ ਸੰਸਾਰ ਪੱਧਰ ਦੀ ਜਿਹੜੀ ਕੂਟਨੀਤੀ ਹੈ। ਇੰਡੀਆ ਕੋਈ ਛੋਟੀ ਆਵਾਜ਼ ਨਹੀਂ ਹੈ। ਤਾਂ ਚਾਈਨਾ ਦਬਾਅ ਸ਼ਾਇਦ ਇਸੇ ਕਰਕੇ ਬਣਾ ਰਿਹਾ ਕਿ ਉਹ ਆਵਾਜ਼ ਜਿਹੜੀ ਆ ਉਹ ਜਾਂ ਤੇ ਚੁੱਪ ਰਵੇ ਇੰਡੀਆ ਵਾਲੀ, ਤੇ ਜੇ ਬੋਲੇ ਤੇ ਸਾਡੀ ਮਾੜੀ ਮੋਟੀ ਸਾਈਡ ਲੈ ਕੇ ਬੋਲੇ। ਪਾਕਿਸਤਾਨ ਵਾਰੀ ਤੇ ਤੁਹਾਨੂੰ ਪਤਾ ਸਾਰੇ ਕੁੱਦ ਕੇ ਪੈ ਜਾਂਦੇ, ਅੱਡੀਆਂ ਚੁੱਕ ਕੇ ਪੈ ਜਾਂਦੇ ਆ। ਹੁਣ ਚਾਈਨਾ ਇੰਨਾ ਕੁਛ ਕਰ ਰਿਹਾ। ਔਰ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਵਾਂ ਇੰਟਰਸਟਿੰਗ ਆ, ਮਾਲਦੀਵ ਦੇ ਨੇੜੇ ਇਹਨਾਂ ਨੇ ਜਾ ਕੇ ਇੱਕ ਆਰਜ਼ੀ ਟਾਪੂ ਬਣਾ ਦਿੱਤਾ ਜਿੱਥੋਂ ਜੇ ਉਹਨਾਂ ਦੀ ਫਲਾਈਟ ਹੋਵੇ ਜੰਗੀ ਜਹਾਜ਼ ਦੀ ਤੇ 25 ਮਿੰਟ ਲੱਗਦੇ ਇੰਡੀਆ ਪਹੁੰਚਣ ਦੇ। ਤਾਂ ਤੁਸੀਂ ਇਹ ਦੇਖੋ ਕਿ ਕੀ ਕੁਛ ਕਰਦੇ ਪਏ ਆ। ਸੋ ਚਾਈਨਾ ਇੱਕ ਬਹੁਤ ਜ਼ਬਰਦਸਤ ਦਬਾਅ ਬਣਾ ਰਿਹਾ। ਸਾਰੇ ਹੀ ਜਿੰਨੇ ਡਿਫੈਂਸ ਦੇ ਮਾਹਰ ਆ ਉਹ ਕਹਿੰਦੇ ਕਿ ਇੰਡੀਆ ਨੂੰ ਆਪਣਾ ਹੁਣ ਜਿਹੜਾ ਸਟਾਂਸ ਹੈ ਨਾ ਉਹ ਰਿਵਿਊ ਕਰਨਾ ਪਊਗਾ। ਹੁਣ ਰਿਵਿਊ ਕਰਨ ਦਾ ਵੇਲਾ ਕਿ ਤੁਸੀਂ ਚੁੱਪ ਰਹਿ ਕੇ ਨਹੀਂ ਚੱਲ ਸਕਦੇ। ਚਾਈਨਾ ਵੈਸੇ ਵੀ ਇਸ ਵੇਲੇ ਤੁਸੀਂ ਦੇਖੋਗੇ ਕਿੰਨਾ ਪ੍ਰੈਸ਼ਰ ਦੇ ਵਿੱਚ ਆ, ਤੇ ਜੇ ਇੰਡੀਆ ਹੁਣ ਇਸ ਚੀਜ਼ ਦਾ ਫਾਇਦਾ ਨਹੀਂ ਚੁੱਕ ਰਿਹਾ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਕਾਰਨ ਤੇ ਜ਼ਰੂਰ ਆ। ਜੀ ਤੇ 56 ਇੰਚ ਵਾਲੇ ਦਾ ਕੀ ਕਹਿੰਦੇ ਆ ਵੀ ਉਹ ਕੁਛ ਕਰਨਗੇ? ਕਿਉਂਕਿ ਜਦੋਂ ਸੱਤਾ 'ਚ ਆਉਣਾ ਸੀ ਉਦੋਂ ਕਹਿੰਦੇ ਸੀਗੇ ਵੀ ਅਸੀਂ ਨਹੀਂ ਦਬਾਅ ਚੱਲਦੇ, ਅਸੀਂ ਤਾਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ। ਨਹੀਂ, ਬਿਲਕੁਲ। ਇੰਡੀਅਨ ਪ੍ਰਾਈਮ ਮਿਨਿਸਟਰ ਹੈ ਜਿਹੜੇ ਨਰਿੰਦਰ ਮੋਦੀ ਜੀ, ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਕੌਮਾਂਤਰੀ ਕੂਟਨੀਤਿਕ ਮਸਲਿਆਂ ਤੇ ਘੱਟ ਬੋਲਦੇ, ਬਹੁਤ ਘੱਟ ਬੋਲਦੇ ਆ। ਪਰ ਦੇਖੋ ਠੀਕ ਆ ਕਿ ਇੰਡੀਆ ਦਾ ਜਿਹੜਾ ਰੋਲ ਸੀ ਆਪਾਂ ਪਿੱਛੇ ਦੇਖਦੇ ਹਾਂ ਕੋਲਡ ਵਾਰ ਵੇਲੇ ਤੋਂ ਕਿ ਉਹ ਸੀਗਾ ਗੁੱਟ ਨਿਰਲੇਪ, ਮਤਲਬ ਕਿ ਧੜੇਬੰਦੀ ਤੋਂ ਰਹਿਤ। ਪਰ ਹੁਣ ਜਿਹੜਾ ਇੰਡੀਆ ਉਹ ਤੇ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਅੱਗੇ ਵਧਿਆ ਵਾ। ਠੀਕ ਹੈ, ਰਸ਼ੀਆ ਨਾਲ ਰਿਸ਼ਤੇ ਟੁੱਟੇ ਥੋੜੇ ਜਿਹੇ, ਹੁਣ ਮਾੜੇ ਮੋਟੇ ਸੁਧਰੇ ਆ, ਤਾਂ ਪ੍ਰੋ ਅਮਰੀਕਾ ਹੋ ਗਿਆ ਇੰਡੀਆ। ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਹੁਣ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਤਾਂ ਫਿਰ ਤੁਹਾਨੂੰ ਕੁਛ ਨਾ ਕੁਛ ਤੇ ਬਦਲਣਾ ਹੀ ਪਊਗਾ। ਕੁਛ ਨਾ ਕੁਛ ਤੇ ਤੁਹਾਨੂੰ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਰੜਾ ਰੁਖ ਲੈਣਾ ਹੀ ਪਊਗਾ। ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ। ਵੈਸੇ ਤੇ ਪ੍ਰਧਾਨ ਮੰਤਰੀ ਬਹੁਤ ਬੋਲਦਾ। ਕਈ ਵਾਰ ਲੋਕ ਚੁੱਪ ਹੋਣ ਦਾ ਇੰਤਜ਼ਾਰ ਕਰਦੇ ਆ। ਇਸ ਮੌਕੇ ਤੇ, ਇਸ ਵੇਲੇ, ਇਸ ਸਥਿਤੀ 'ਚ ਵੀ ਬੋਲਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਤਾਈਵਾਨ ਦੀ ਜਿਹੜੀ ਇੱਕ ਹੈਗੀ ਆ ਇਸ ਵੇਲੇ ਕਹੀਏ ਬਹੁਤ ਵੱਡੀ ਪ੍ਰੀਖਿਆ, ਉਹ ਇਹੋ ਆ ਕਿ ਇਹਨਾਂ ਨੂੰ 16 ਚੋਂ ਬਾਹਰ ਕਰ ਦਿੱਤਾ ਸੀ। ਜਿਵੇਂ ਚਾਈਨਾ ਦਾ ਇਨਫਲੂਐਂਸ ਵਧਿਆ WHO ਦੇ ਵਿੱਚ, ਉਹ ਜਿਹੜੀ ਅਸੈਂਬਲੀ ਆ ਉਹਦੀ ਮੀਟਿੰਗ ਆ ਰਹੀ ਹੈ। ਪਤਾ ਨਹੀਂ ਹੁਣ ਮੈਨੂੰ ਅੱਜ ਆ ਮੀਟਿੰਗ ਜਾਂ ਕੱਲ੍ਹ ਆ, ਸ਼ਾਇਦ ਉਹ ਸਾਰੀ ਜੋਰਾ ਜੋਰੀ ਉਸੇ ਚੱਕਰ 'ਚ ਹੀ ਹੋ ਰਹੀ ਸੀ। ਜੀ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਆਮੋ ਸਾਹਮਣੇ ਹੋਏ। ਦੇਖੋ ਬੜੀ ਸ਼ਰਮਨਾਕ ਗੱਲ ਆ ਇਹ। ਤੇ ਜਿਹੜੇ ਹੈਗੇ ਨਾ ਅਨਿਲ ਵਿਜ ਹਰਿਆਣੇ ਵਾਲੇ ਮੰਤਰੀ, ਤੁਹਾਨੂੰ ਪਤਾ ਹੀ ਆ ਕਿ ਉਹ ਤੇ ਵੈਸੇ ਹੀ ਪੰਜਾਬ ਦੇ ਨਾਲ ਪਤਾ ਨਹੀਂ ਕੀ ਉਹਨਾਂ ਦਾ ਚੱਕਰ ਆ, ਉਹਦੇ ਖਿੱਚ ਕੱਢੀ ਜਾਂਦੇ ਆ ਹਰ ਵੇਲੇ। ਹੁਣ ਦੇਖੋ ਮਜ਼ਦੂਰਾਂ ਨੇ ਤੇ ਬੜਾ ਲੰਮਾ ਸਫ਼ਰ ਤੈਅ ਕਰਨਾ। ਹੁਣ ਮੰਨ ਲਓ ਮਜ਼ਦੂਰ ਕੋਈ ਹਿਮਾਚਲ 'ਚੋਂ ਤੁਰਿਆ ਤੇ ਪੰਜਾਬ 'ਚੋਂ ਹੀ ਲੰਘੂਗਾ ਨਾ, ਵਿਚਾਰਾ ਉੱਡ ਕੇ ਤੇ ਜਾਣ ਹੋ ਰਿਹਾ। ਜੇ ਕੋਈ ਪੰਜਾਬ 'ਚੋਂ ਤੁਰਿਆ ਹਰਿਆਣੇ 'ਚੋਂ ਹੀ ਲੰਘੂਗਾ ਨਾ, ਗਾ ਉਹਨੇ UP ਨੂੰ ਜਾਣਾ ਜਾਂ ਦਿੱਲੀ ਨੂੰ ਜਾਣਾ ਜਾਂ ਬਿਹਾਰ ਨੂੰ ਜਾਣਾ, ਕਿਤੇ ਵੀ ਜਾਣਾ।
ਤਾਂ ਹੁਣ ਇਹ ਗੱਲ ਕਹੀ ਜਾਵੇ ਕਿ ਹਾਂਜੀ ਉਹ ਜਿਹੜੇ ਮਜ਼ਦੂਰ ਆ ਉਹ ਪੰਜਾਬ ਨੇ ਘੱਲ ਦਿੱਤੇ ਆ, ਉਹਨਾਂ ਨੇ ਆਪਣੀ ਫੇਲੀਅਰ ਵਿਖਾਈ ਆ, ਜਦੋਂ ਕੱਲ ਆਪਾਂ ਗੱਲ ਕੀਤੀ ਸੀਗੀ ਕਿ ਸੁਪਰੀਮ ਕੋਰਟ ਕਹਿੰਦਾ ਕਿ ਇਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ, ਤਾਂ ਫਿਰ ਪੰਜਾਬ ਵਾਲੇ ਕਿਸ ਤਰ੍ਹਾਂ ਰੋਕਣਗੇ? ਦੇਖੋ ਜੇ ਉਹਨਾਂ ਨੂੰ ਕੋਈ ਡਾਂਗਾ ਮਾਰਨਗੇ, ਆਪਾਂ ਕੱਲ ਵੀ ਆਲੋਚਨਾ ਕੀਤੀ ਆ ਕਿ ਬਠਿੰਡੇ ਦੇ ਵਿੱਚ ਇਹਨਾਂ ਨੇ ਲਾਠੀ ਚਾਰਜ ਕੀਤਾ, ਕਿਉਂ ਵਿਚਾਰਿਆਂ ਦੇ ਸਿਰ ਪਾੜੇ ਮਜ਼ਦੂਰਾਂ ਦੇ, ਤੇ ਜੇ ਕੋਈ ਮੰਨ ਲਓ ਸਖਤੀ ਕਰੂਗਾ ਸਟੇਟ ਤਾਂ ਫਿਰ ਉਹਦੇ ਤੇ ਵੀ ਲੋਕ ਜਿਹੜੇ ਇਤਰਾਜ਼ ਕਰਨਗੇ, ਗੁਜ਼ਰ ਕਰਨਗੇ ਕਿ ਹਾਂ ਭਾਈ ਕਿਉਂ ਇਹਨਾਂ ਗਰੀਬੜਿਆਂ ਤੇ ਤੁਸੀਂ ਸਖਤੀ ਕਰਦੇ ਹੋ, ਤਾਂ ਕੀ ਕੀਤਾ ਜਾ ਸਕਦਾ ਇਹਦਾ ਹੱਲ? ਤਾਂ ਉਹਨਾਂ ਨੇ ਘਰ ਨਹੀਂ ਜਾਣਾ। ਇਹ ਕਹਿੰਦੇ ਆ ਕਿ ਹਾਂ ਭਾਈ ਪੰਜਾਬ ਵਾਲੇ ਡੱਕਣ, ਉਹਨਾਂ ਨੂੰ ਜ਼ੋਰ ਨਾਲ ਡੱਕਣ, ਕਿਉਂ ਡੱਕਣ ਭਾਈ? ਉਹਨਾਂ ਦੇ ਘਰ ਆ, ਤੁਹਾਡੇ ਬੱਚੇ ਕਿਤੇ ਫਸੇ ਹੁੰਦੇ ਉਹ ਦੂਜੇ ਪਾਸੇ ਦੱਖਣ ਵਾਲੇ ਪਾਸੇ, ਵੇਖੋ ਕਿਵੇਂ ਤੁਸੀਂ ਰਸੇ ਤੜਾਉਂਦੇ। ਉਹ ਬਿਹਾਰ ਦਾ ਹੈਗਾ ਹੀ ਸੀਗਾ ਇਹਨਾਂ ਦਾ ਵਿਧਾਇਕ, ਲਿਆਇਆ ਆਪਦੇ ਮੁੰਡੇ ਨੂੰ ਕੱਢ ਕੇ ਕੋਟੇ ਚੋਂ। ਸੋ ਕਹਿਣ ਦਾ ਭਾਵ ਇਹ ਵਾ ਕਿ ਇਹ ਜਿਹੜੀ ਹੁਣ ਚੱਲਦੀ ਪਈ ਆ ਇੱਕ ਦੂਜੇ ਤੇ ਬਲੇਮ ਗੇਮ, ਇਹ ਨਹੀਂ ਹੋਣੀ ਚਾਹੀਦੀ। ਜਿੱਥੋਂ ਵੀ ਕੋਈ ਮੰਨ ਲਓ ਤੁਰਿਆ ਵਾ ਮਜ਼ਦੂਰ, ਜਿੱਥੇ ਪਹੁੰਚਿਆ, ਜਿੱਥੇ ਵੀ ਉਹ ਫਸਦਾ, ਉਹਦੀ ਇਮਦਾਦ ਕਰੋ। ਹੋਇਆ ਕੀ ਸੀਗਾ ਕਿ ਅੰਬਾਲੇ ਬਹੁਤ ਸਾਰੇ ਮਜ਼ਦੂਰ ਪਹੁੰਚ ਗਏ, ਉਹ ਵੀ ਇੱਕ ਅਫਵਾਹ ਫੈਲੀ ਕਿ ਉੱਥੋਂ ਗੱਡੀ ਚੱਲਣੀ ਆ। ਅੰਬਾਲੇ ਤੁਹਾਨੂੰ ਪਤਾ ਹੀ ਹੈ ਬਹੁਤ ਤਕੜਾ ਜੰਕਸ਼ਨ ਆ, ਉੱਥੇ ਬਹੁਤ ਜ਼ਿਆਦਾ ਭੀੜ ਜੁਟ ਗਈ। ਉਹ ਵਿਚਾਰੇ ਨਾ ਗਾਂਹ ਜਾਣ ਜੋਗੇ ਨਾ ਪਿਛਾਂਹ ਜਾਣ ਜੋਗੇ। ਉਸ ਤੋਂ ਇਲਾਵਾ ਜਿਹੜੇ ਮਜ਼ਦੂਰ ਤੁਰੇ ਉਹ ਇੱਧਰ ਦੀ ਲੰਘਦੇ ਪਏ ਅੰਬਾਲੇ ਵਿੱਚ ਸੀ, ਤਾਂ ਨੂੰ ਜਾਣਾ ਹੁੰਦਾ, ਉਹਨਾਂ ਨੇ ਦਿੱਲੀ ਨੂੰ ਇੱਧਰ ਨੂੰ ਨਿਕਲਣਾ ਹੁੰਦਾ। ਤਾਂ ਇਹ ਇਸੇ ਗੱਲ ਤੋਂ ਹੀ ਇਤਰਾਜ਼ ਕਰਦੇ ਪਏ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੰਵੇਦਨਸ਼ੀਲਤਾ ਨਹੀਂ ਦਿਖਾਈ। ਤਾਂ ਤੁਸੀਂ ਦੇਖੋ, ਤੁਸੀਂ ਸੰਵੇਦਨਸ਼ੀਲਤਾ ਦਿਖਾ ਦਿਓ ਨਾ, ਉਹਨਾਂ ਨੂੰ ਵਿਚਾਰਿਆਂ ਨੂੰ ਲੱਦ ਕੇ ਟਰਾਂਸਪੋਰਟ ਮੁਹੱਈਆ ਕਰਵਾ ਕੇ ਉਹਨਾਂ ਨੂੰ ਪਹੁੰਚਦਾ ਕਰ ਦਿਓ, ਤੁਸੀਂ ਸੰਵੇਦਨਸ਼ੀਲਤਾ ਵਿਖਾ ਦਿਓ। ਪਰ ਇਹ ਥੋੜੀ ਨਾ ਮਸਲੇ ਦਾ ਹੱਲ ਆ ਕਿ ਅਸੀਂ ਜੀ ਜ਼ਬਰਦਸਤੀ ਡੱਕ ਲਾਂਗੇ ਜਾਂ ਉਹਨਾਂ ਨੇ ਕਿਉਂ ਨਹੀਂ ਡੱਕਿਆ। ਸਾਰਿਆਂ ਨੂੰ ਹੱਕ ਹੈ, ਜਦੋਂ ਤੁਸੀਂ ਟ੍ਰੇਨਾਂ ਚਲਾ ਰਹੇ ਹੋ, ਜਦੋਂ ਕਹਿ ਰਹੇ ਹੋ ਤੁਸੀਂ ਕਿ ਅਸੀਂ ਮਜ਼ਦੂਰਾਂ ਨੂੰ ਘਰੋਂ ਘਰੀ ਪਹੁੰਚਾਉਣ ਦਾ ਉਜਰ ਕਰ ਲਿਆ, ਤਾਂ ਫਿਰ ਤੁਸੀਂ ਇਸ ਮਾਮਲੇ ਦੇ ਵਿੱਚ ਕਿਉਂ ਕੁਤਾਹੀ ਕਰਦੇ? ਸਮਝ ਤੋਂ ਪਰੇ ਦੀ ਗੱਲ ਆ। ਜੀ ਜੀ ਬਿਲਕੁਲ, ਅਗਲਿਆਂ ਨੂੰ ਤਾਂ ਟਾਈਮ ਸਿਰ ਉਹਨਾਂ ਦੇ ਘਰੋਂ ਘਰੀ ਪਹੁੰਚਾਉਣਾ ਚਾਹੀਦਾ ਸੀ, ਵਧੀਆ ਜਿਹੜੀ ਸਹੂਲਤ ਦੇ ਕੇ, ਅਤੇ ਇੱਥੇ ਆਪਸ 'ਚ ਮਹਿਣੋ ਮਹਿਣੀ ਜਿਹੜੇ ਹੋਣ ਦੇ ਵੀ ਤੇਰਾ ਕਸੂਰ ਅਤੇ ਤੇਰਾ ਕਸੂਰ ਆ। ਇਹ ਬਹੁਤ ਨਿਕੰਮਾ ਜਿਹੜਾ ਇਸ ਟਾਈਮ ਕੰਮ ਰਿਹਾ ਇਹਨਾਂ ਸਾਰਿਆਂ ਦਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਜਥੇਦਾਰ ਹੋਣਾ ਨੇ ਕਹਿੰਦੇ ਸ਼ਿਕਾਇਤਾਂ 'ਤੇ ਲਿਆ ਆ ਠੋਸ ਫੈਸਲਾ। ਹਾਂ, ਮੇਰੇ ਖਿਆਲ ਦੇ ਨਾਲ ਇੱਕ ਅੱਛਾ ਫੈਸਲਾ ਆ। ਤਾਂ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਪਤਾ ਹੀ ਆ ਕਿ ਪਿਛਲੇ ਆਪਾਂ ਕੁਝ ਸਮੇਂ ਤੋਂ ਜੇ ਵੇਖੀਏ ਤਾਂ ਸ਼ਿਕਾਇਤਾਂ ਦੇ ਅੰਬਾਰ ਲੱਗੇ ਪਏ ਆ। ਮਤਲਬ ਕਿ ਜਿਹੜਾ ਵੀ ਕੋਈ ਉੱਠਦਾ ਸ਼ਿਕਾਇਤ ਦੇ ਦਿੰਦਾ, ਕਿਸੇ ਦੇ ਖਿਲਾਫ ਵੀ ਸ਼ਿਕਾਇਤ ਦੇ ਦਿੰਦਾ, ਚਾਹੇ ਉਹਦਾ ਕੋਈ ਠੋਸ ਉਹਦੇ ਕੋਲ ਕਾਰਨ ਹੋਵੇ ਜਾਂ ਨਾ ਹੋਵੇ। ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਇੱਕ ਪ੍ਰੈਸ ਨੋਟ ਬਣ ਜਾਂਦਾ, ਫਿਰ ਇੱਕ ਸੁਰਖੀ ਬਣ ਜਾਂਦੀ ਆ, ਬੰਦਾ ਜਿਹੜਾ ਖਬਰਾਂ 'ਚ ਆ ਜਾਂਦਾ। ਅੱਜ ਕੱਲ੍ਹ ਖਬਰਾਂ 'ਚ ਰਹਿਣਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਲਾਕਾਰੀ ਦਾ ਕੰਮ ਆ, ਔਰ ਕਈਆਂ ਲਈ ਤੇ ਇਹ ਕਾਰੋਬਾਰੀ ਦਾ ਵੀ ਕੰਮ ਆ ਸੁਰਖੀਆਂ 'ਚ ਰਹਿਣਾ ਨਾ। ਹਰ ਵੇਲੇ ਰਹਿੰਦਾ ਮਿੱਤਰਾਂ ਦਾ ਸੁਰਖੀਆਂ 'ਚ ਨਾ, ਇਹ ਸਾਰਾ ਕੁਝ ਚੱਲਦਾ। ਹੁਣ ਜਿਹੜੇ ਜਥੇਦਾਰ ਆ ਗਿਆਨੀ ਹਰਪ੍ਰੀਤ ਸਿੰਘ ਜੀ, ਕੁਛ ਮਾਮਲਿਆਂ 'ਚ ਚਲੋ ਕੁਛ ਲੋਕ ਆਲੋਚਨਾ ਕਰਦੇ, ਪਰ ਇਹਨਾਂ ਦੇ ਕੁਛ ਜਿਹੜੇ ਬੋਲ ਹੁੰਦੇ ਆ, ਕੁਛ ਫੈਸਲੇ ਜਿਹੜੇ ਹੁੰਦੇ ਆ, ਉਹ ਵਾਕਈ ਕਾਬਲੇ ਤਾਰੀਫ ਹੁੰਦੇ ਆ। ਤਾਂ ਇਹਨਾਂ ਨੇ ਕੀ ਕਿਹਾ? ਇਹ ਕਹਿੰਦੇ ਆ ਕਿ ਦੇਖੋ, ਇਹ ਕੋਈ ਥਾਣਾ ਨਹੀਂ ਹੈ ਅਕਾਲ ਤਖਤ ਸਾਹਿਬ, ਇਹ ਕੋਈ ਸ਼ਿਕਾਇਤ ਨਿਬੇੜਾ ਕੇਂਦਰ ਨਹੀਂ ਹੈ ਕਿ ਜਿਹੜਾ ਵੀ ਆਇਆ ਚੱਕ ਕੇ ਸ਼ਿਕਾਇਤ ਦੇ ਦਿਓ। ਇਸ ਤਰ੍ਹਾਂ ਨਹੀਂ ਚੱਲੇਗਾ ਕਿ ਤੁਸੀਂ ਕਿਸੇ ਨੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਬਣਾਉਣੀ ਹੁੰਦੀ ਆ, ਕੋਈ ਫੋਟੋ ਪਾਉਣੀ ਹੁੰਦੀ ਆ ਕਿ ਚੱਕੋ ਸ਼ਿਕਾਇਤ ਦੇ ਆਏ ਆ, ਐਸਾ ਨਹੀਂ ਚੱਲੇਗਾ। ਉਹ ਕਹਿੰਦੇ ਆ ਕਿ ਸ਼ਿਕਾਇਤਕਰਤਾ ਨੂੰ SGPC ਦੀ ਧਰਮ ਪ੍ਰਚਾਰ ਕਮੇਟੀ ਦੇ ਕੋਲ ਜਾਣਾ ਪਊਗਾ, ਪਹਿਲਾਂ ਸਿੱਧਾ ਅਕਾਲ ਤਖਤ ਸਾਹਿਬ ਤੇ ਆਉਣ ਦੀ ਜ਼ਰੂਰਤ ਹੀ ਨਹੀਂ ਹੈ। ਤਾਂ ਇਹ ਉਹਨਾਂ ਨੇ ਫੈਸਲਾ ਲਿਆ, ਕਾਫੀ ਠੋਸ ਫੈਸਲਾ ਕਿਹਾ ਜਾ ਸਕਦਾ, ਕਾਫੀ ਜਿੱਦਾਂ ਕਹਿ ਲਈਏ ਕਿ ਮਜ਼ਬੂਤ ਫੈਸਲਾ ਕਿ ਭਾਈ ਪਹਿਲਾਂ ਤੁਸੀਂ ਉੱਥੇ ਜਾਓ, ਜੇ ਕੋਈ ਗੱਲ ਨਹੀਂ ਬਣਦੀ ਕਿਸੇ ਰੇਅਰ ਕੇਸ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਆਉਣਾ ਪੈਂਦਾ, ਤੇ ਫਿਰ ਜੀ ਆਇਆਂ ਨੂੰ, ਠੀਕ ਆ, ਅਕਾਲ ਤਖਤ ਸਾਹਿਬ ਤੇ ਭਾਈ ਸਾਰਿਆਂ ਦਾ ਇਸਤਕਬਾਲ ਹੈ, ਆ ਜਾਓ ਤੁਸੀਂ ਜਿੰਨੇ ਵੀ ਆਉਣਾ। ਤਾਂ ਹੁਣ ਇਸ ਮਸਲੇ ਦਾ ਜੇ ਮੁੱਢ ਵੇਖੀਏ ਤਾਂ ਉਹ ਵਜ੍ਹਾ ਸੀਗਾ ਸਰਤਾਜ ਦੀ ਸ਼ਿਕਾਇਤ ਤੇ। ਤਾਂ ਸਰਤਾਜ ਦੀ ਜਿਹੜੀ ਸ਼ਿਕਾਇਤ ਆ, ਉਸੇ ਚੀਜ਼ ਤੋਂ ਹੀ ਇਹ ਗੱਲ ਅੱਗੇ ਵਧੀ ਆ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਕੋਈ ਠੋਸ ਕਾਰਨ ਨਹੀਂ ਦਿੱਤਾ, ਜਾ ਕੇ ਸ਼ਿਕਾਇਤ ਪੱਤਰ ਦੇ ਦਿੱਤਾ। ਹੁਣ ਸਤਿੰਦਰ ਸਰਤਾਜ ਆ ਜਿਹੜਾ, ਉਹ ਖੁਦ ਵੀ ਇਸ ਗੱਲ ਤੋਂ ਮੇਰੇ ਖਿਆਲ ਦੇ ਨਾਲ ਖਫਾ ਜਿਹਾ ਨਜ਼ਰ ਆਉਂਦਾ। ਉਹਨੇ ਇੱਕ ਸਟੇਟਮੈਂਟ ਵੀ ਦਿੱਤੀ, ਹੁਣ ਪਤਾ ਨਹੀਂ ਹੈ ਉਹ ਸਟੇਟਮੈਂਟ ਕਿਹੜੇ ਪੋਰਟਲ 'ਚ ਲੱਗੀ, ਮੈਂ ਪੜ੍ਹੀ ਜਾਂਦਾ ਸੀਗਾ ਕਿ ਭਾਈ ਜਿਹੜੇ ਹੁਣ ਹੈਗੇ ਆ ਸ਼ਿਕਾਇਤਕਰਤਾ ਕੀ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗਣਗੇ। ਚਲੋ ਉਹਨਾਂ ਦਾ ਹੁਣ ਆਪਣੀ ਥਾਂ ਤੇ ਇਤਰਾਜ਼ ਜਾਇਜ਼ ਜਾਂ ਮੰਗ ਜਾਇਜ਼ ਹੋ ਸਕਦੀ ਆ, ਤੇ ਇਹ ਸਾਰਿਆਂ ਨੇ ਹੀ ਕਹਿਣਾ ਕਿ ਹਾਂ ਭਾਈ ਤੁਸੀਂ ਘੱਟੋ ਘੱਟ ਪਹਿਲਾਂ ਦੇਖਤੇ ਲਓ ਨਾ, ਜਿਹੜੀ ਸ਼ਿਕਾਇਤ ਕਰਨ ਜਾ ਰਹੇ ਹੋ ਕਿ ਉਹ ਵਾਜਬ ਆ ਜਾਂ ਗੈਰ ਵਾਜਬ ਆ। ਤਾਂ ਉਸ ਤੋਂ ਬਾਅਦ ਹੁਣ ਇਹ ਵਿਵਾਦ ਜਿਹੜਾ ਮੁੱਕਿਆ ਨਹੀਂ ਹੋਇਆ ਕੀ ਆ ਕਿ ਉਸ ਤੋਂ ਬਾਅਦ ਅੱਗੇ ਫੇਰ ਗੱਲਾਂ ਤੁਰ ਪਈਆਂ। ਤਾਂ ਹੁਣ ਜਿਹੜੇ ਜਥੇਦਾਰ ਸਾਹਿਬ ਆ ਉਹ ਕਹਿੰਦੇ ਆ ਕਿ ਦੇਖੋ
ਤੁਸੀਂ ਇਸ ਤਰ੍ਹਾਂ ਕਰੋ, ਸਰਚਾਨ ਸਿੰਘ ਹੋਰਾਂ ਨੂੰ ਕਿਹਾ ਉਹਨਾਂ ਨੇ ਕਿ ਜਫਰਨਾਮਾ ਦਾ ਜਿਹੜਾ ਪ੍ਰਾਚੀਨ ਸਰੂਪ ਹੈਗਾ ਤੁਸੀਂ ਉਹ ਦਿਖਾ ਦਿਓ, ਕਿਉਂਕਿ ਤੁਸੀਂ ਕਹਿੰਦੇ ਹੋ ਕਿ ਉਹਦੇ ਨਾਲ ਮੇਲ ਨਹੀਂ ਖਾਂਦਾ ਜਿਹੜਾ ਪ੍ਰਾਚੀਨ ਸਰੂਪ ਆ, ਤਾਂ ਤੁਸੀਂ ਉਹ ਦਿਖਾ ਦਿਓ ਕਿ ਕਿਹੜਾ ਹੈਗਾ। ਤਾਂ ਉਹ ਵੀ ਹੁਣ ਦੇਖੋ ਤੁਹਾਡੇ ਹੱਥ 'ਚ ਨਹੀਂ ਹੈਗਾ। ਤੁਹਾਨੂੰ ਜਦੋਂ ਸ਼ਿਕਾਇਤ ਦੇਣ ਦਾ ਇਹ ਫੈਸਲਾ ਆਇਆ, ਤੁਹਾਡੇ ਔੜਿਆ, ਤਾਂ ਤੁਹਾਨੂੰ ਉਸ ਵੇਲੇ ਹੀ ਇਹ ਤੱਥ ਜਿਹੜੇ ਆ ਉਹ ਇਕੱਠੇ ਕਰ ਲੈਣੇ ਚਾਹੀਦੇ ਸੀ। ਸੋ ਇਸ ਗੱਲ ਨੂੰ ਲੈ ਕੇ ਹੀ ਇਹ ਗੱਲ ਜਿਹੜੀ ਅੱਗੇ ਤੁਰੀ ਆ। ਤਾਂ ਮੇਰੇ ਖਿਆਲ ਦੇ ਨਾਲ ਠੀਕ ਫੈਸਲਾ ਕੀਤਾ ਜਥੇਦਾਰ ਸਾਹਿਬ ਨੇ, ਕਿਉਂਕਿ ਇੱਥੇ ਕੁਝ ਲੋਕ ਜਿਹੜੇ ਆ ਉਹ ਸੁਰਖੀਆਂ 'ਚ ਬਣੇ ਰਹਿਣ ਵਾਸਤੇ ਹੀ ਸ਼ਿਕਾਇਤਾਂ ਕਰਦੇ ਆ। ਤਾਂ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਪਤਾ ਹੀ ਆ ਕਿ ਜਥੇਦਾਰ ਦਾ ਟਾਈਮ ਵੀ ਕੀਮਤੀ ਆ, ਉਹਨਾਂ ਨੇ ਵੀ ਕੰਮਕਾਰ ਵੇਖਣੇ ਆ। ਸੋ ਸ਼ਿਕਾਇਤਾਂ ਦਾ ਨਿਬੇੜਾ ਫਿਰ ਕਈ ਵਾਰ ਲਮਕ ਜਾਂਦਾ, ਕਈ ਵਾਰ ਫਿਰ ਵਿਵਾਦ ਹੋ ਜਾਂਦੇ। ਇਹਨਾਂ ਚੀਜ਼ਾਂ ਤੋਂ ਜੇ ਬਚਣ ਦਾ ਤਰੀਕਾ ਇਹ ਅਪਣਾਇਆ ਜਾਂਦਾ ਕਿ ਪਹਿਲਾਂ ਤੁਸੀਂ ਉੱਥੇ ਜਾਓ ਤਾਂ ਠੀਕ ਆ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜਿਹੜੇ ਸਿੱਖ ਹੈਗੇ ਆਪਣੇ, ਜਿੱਦਾਂ ਕਹਿ ਲਓ ਕਿ ਮੋਹਤਬਾਰ ਆ, ਜਥੇਬੰਦੀਆਂ ਦੇ ਜਿਹੜੇ ਲੀਡਰ ਆ, ਉਹ ਵੀ ਸੋਚਣਾ ਚਾਹੀਦਾ ਕਿ ਜਿਹੜੀ ਕੋਈ ਵੈਲਿਡ ਸ਼ਿਕਾਇਤ ਬਣਦੀ ਹੈ, ਜਾਇਜ਼ ਸ਼ਿਕਾਇਤ ਬਣਦੀ, ਉਹ ਲੈ ਕੇ ਜਾਇਆ ਜਾਵੇ। ਅਕਾਲ ਤਖਤ ਸਾਹਿਬ ਦਾ ਟਾਈਮ ਜਿਹੜਾ ਉਹ ਨਾ ਜਾਇਆ ਕੀਤਾ ਜਾਵੇ ਇਹਨਾਂ ਚੀਜ਼ਾਂ 'ਚ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਮੂਸੇਵਾਲਾ ਦਾ ਜਿਹੜਾ ਮਾਮਲਾ ਆ ਉਸ ਦੀ ਪੜਤਾਲ ਉੱਚ ਅਧਿਕਾਰੀਆਂ ਦੇ ਕੋਲ ਪਹੁੰਚੀ ਆ। ਇਹ ਤੇ ਅਸਲੀ ਵਾਲਾ ਐਕਟ ਲਾਇਆ ਸੀਗਾ ਕਿ ਨਹੀਂ? ਨਹੀਂ ਲੱਗਾ। ਇਸੇ ਕਰਕੇ ਹੀ ਹੁਣ ਜਾਂਚ ਪੜਤਾਲ ਜਿਹੜੀ ਆ ਉਹ ਅੱਗੇ ਸੌਂਪੀ ਗਈ ਆ। ਇਹ ਜਾਂਚ ਪੜਤਾਲ ਜਿਹੜੀ ਆ ਉਹ SP ਰੁਪਿੰਦਰ ਭਾਰਦਵਾਜ ਕੋਲ ਚਲੇ ਗਈ ਆ। ਅਸਲ ਦੇ ਵਿੱਚ ਕੀ ਆ ਕਿ ਜਿਹੜੇ ਇਹ ਸਾਰੇ ਦੋ ਮਾਮਲੇ ਸੀਗੇ, ਜਿਹਦੇ ਵਿੱਚ ਇੱਕ ਤੇ ਹੈਗਾ ਸੀਗਾ ਬੜਬਰ ਦਾ ਔਰ ਦੂਸਰਾ ਸੀ ਲੱਡਾ ਕੋਠੀ ਦਾ। ਉਹਦੇ ਵਿੱਚ 188 ਦੇ ਤਹਿਤ ਮਾਮਲਾ ਦਰਜ ਹੋਇਆ ਸੀਗਾ, ਜੋ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ ਨਾ, ਉਹਦੇ ਤਹਿਤ, ਮਤਲਬ ਕਿ ਉਹਦਾ ਉਲੰਘਣ ਕਹਿ ਲਓ ਜਾਂ ਕਰਫਿਊ ਦਾ ਉਲੰਘਣ ਕਹਿ ਲਓ, ਉਹਦੇ ਤਹਿਤ ਮਾਮਲਾ ਦਰਜ ਹੋਇਆ ਸੀ। ਜੋ ਤੁਸੀਂ ਕਿਹਾ ਕਿ ਆਰਮਜ਼ ਐਕਟ ਦੇ ਵਿੱਚ ਜਾਂ ਅਸਲਾ ਐਕਟ ਦੇ ਵਿੱਚ ਮਾਮਲਾ ਦਰਜ ਹੋਇਆ ਕਿ ਨਹੀਂ, ਉੱਥੇ ਮਾਮਲਾ ਦਰਜ ਨਹੀਂ ਹੋਇਆ। ਤਾਂ ਦੂਜੀ ਚੀਜ਼ ਹੋਈ ਕੀ ਸੀਗੀ ਕਿ ਜਿਸ ਤਰ੍ਹਾਂ ਪਰਵਿੰਦਰ ਸਿੰਘ ਕਿਤਨਾ ਵਰਗੇ ਆ ਜਾਂ ਐਡਵੋਕੇਟ ਹਾਕਮ ਸਿੰਘ ਵਰਗੇ ਲੋਕ ਆ, ਇਹਨਾਂ ਨੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਸਰਕਾਰ ਤੇ ਕਿ ਭਾਈ ਤੁਸੀਂ ਆਰਮਜ਼ ਐਕਟ ਕਿਉਂ ਵਿੱਚੋਂ ਮਿਸ ਕੀਤਾ, ਉਹ ਕਿਉਂ ਨਹੀਂ ਲਾਇਆ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਬਚਣ ਦਾ ਜਾਂ ਕਹਿ ਲਓ ਕਿ ਮੂਸੇ ਵਾਲੇ ਨੂੰ ਬਚਾਉਣ ਦਾ ਤਰੀਕਾ ਹੀ ਅਪਣਾ ਰਹੇ ਆ ਪੁਲਿਸ ਵਾਲੇ, ਕਿਉਂਕਿ ਇਹਨਾਂ ਦੇ ਕੋਲ ਬਹੁਤ ਤਿੱਕੜ ਮਾਮਲੀਆਂ। ਹੁਣ ਦੇਖੋ, ਇਹਨਾਂ ਨੂੰ ਪਤਾ ਹੈ ਕਿ ਕੋਰਟ ਕਚਹਿਰੀ ਦੇ ਵਿੱਚ ਇਹ ਮਸਲਾ ਜਾਣਾ ਹੀ ਜਾਣਾ। ਮੇਰੇ ਖਿਆਲ ਦੇ ਨਾਲ HC ਅਰੋੜਾ ਵੀ ਚੱਕੀ ਫਿਰਦੇ ਆ ਇਸ ਮਸਲੇ ਨੂੰ, ਉਹ ਵੀ ਸਮਾਜ ਸੇਵੀ ਆ, ਨਾਲੇ ਐਡਵੋਕੇਟ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ। ਤਾਂ ਪੁਲਿਸ ਨੇ ਕੀ ਕਰਨਾ, ਇੱਕ ਪੁਲਿਸ ਦੀ ਟਿਕਟ ਹੁੰਦੀ ਆ, ਪੁਲਿਸ ਦੇ ਦਾਅ ਪੇਚ ਹੁੰਦੇ ਆ ਕਿ ਜੇ ਮੰਨ ਲਓ ਕੋਰਟ ਕਚਹਿਰੀ 'ਚ ਮਸਲਾ ਜਾਂਦਾ। ਹੁਣ ਦੇਖੋ, ਅੰਨਿਆਂ ਨੂੰ ਵੀ ਦਿਖੀ ਜਾਂਦਾ ਸੀਗਾ ਨਾ ਕਿ ਅਸਾਲਟ ਦੇ ਨਾਲ ਫਾਇਰ ਕੀਤੇ ਜਾ ਰਹੇ ਆ, ਫਿਰ ਪਿਸਟਲ ਦੇ ਨਾਲ ਫਾਇਰ ਕੀਤੇ ਜਾ ਰਹੇ। ਉਹਦੇ 'ਚ ਦੱਸੋ ਕੀ ਜਾਂਚ ਪੜਤਾਲ ਕੱਢਣੀ ਹੈ? ਕੀ ਇਹ ਵੇਖਣਾ ਵਾ ਕਿ ਉਹ ਰਬੜ ਦਾ ਸੀਗਾ ਪਿਸਤੌਲ ਜਿਹਦੇ 'ਚ ਗੋਲੀਆਂ ਨਿਕਲੀਆਂ ਜਾਂਦੀਆਂ ਸੀਗੀਆਂ? ਇਹ ਤਾਂ ਹੈ ਹੀ ਨਹੀਂ ਸੀਗਾ ਕਿ ਉਹ ਰਬੜ ਦੀ ਸੀਗੀ, ਕੋਈ ਵੀ ਗਨ ਖਿਡੌਣਾ ਗਨ ਸੀਗੀ ਤੇ ਉਹਦੇ ਵਿੱਚੋਂ ਗੋਲੀਆਂ ਨਿਕਲਣ ਲੱਗ ਪਈਆਂ। ਤੇ ਬੜਾ ਵਿਚਿੱਤਰ ਮਾਮਲਾ ਕਿ ਭਾਈ ਪਲਾਸਟਿਕ ਦੇ ਵਿੱਚੋਂ ਬਰੂਦ ਨਿਕਲੀ ਜਾਂਦਾ। ਇਹ ਤੇ ਬਹੁਤ ਚਮਤਕਾਰ ਹੋ ਗਿਆ। ਇਹ ਥੋੜੀ ਨਾ ਵੇਖਣ ਦੀ ਜ਼ਰੂਰਤ ਸੀਗੀ। ਤਾਂ ਆਰਮ ਐਕਟ ਇਹਨਾਂ ਨੇ ਜਾਣ ਬੁੱਝ ਕੇ ਨਹੀਂ ਲਾਇਆ, ਕਿਉਂਕਿ ਸਿੱਧੂ ਮੂਸੇ ਵਾਲੇ ਨੂੰ ਪੁਲਿਸ ਅੱਜ ਕੱਲ੍ਹ ਵਰਤ ਰਹੀ ਹੈ। ਹੁਣ ਉਹਨੂੰ ਪਤਾ ਨਹੀਂ ਹੈ ਕਿ ਇਸ ਗੱਲ ਦਾ ਇਲਮ ਹੈ ਜਾਂ ਨਹੀਂ ਹੈ, ਪਰ ਸਿੱਧੂ ਮੂਸੇ ਵਾਲੇ ਨੂੰ ਵਰਤਿਆ ਜਾ ਰਿਹਾ। ਤਾਂ ਵਰਤਣ ਵਾਸਤੇ ਤੁਹਾਨੂੰ ਪਤਾ ਬੰਦੇ ਨੂੰ ਬਚਾਇਆ ਜਾਂਦਾ। ਹੁਣ ਇਹ ਆਪਣਾ ਬਚਾਅ ਕਿਸ ਤਰ੍ਹਾਂ ਕਰ ਰਿਹਾ ਕਿ ਮੰਨ ਲਓ ਜੇ ਫਰਜ਼ ਕਰੋ ਜੇ ਕੱਲ ਨੂੰ ਕੋਰਟ ਪੁੱਛਦੀ ਆ ਕਿ ਹਾਂ ਭਾਈ ਤੁਸੀਂ ਆਰਮ ਐਕਟ ਕਿਉਂ ਨਹੀਂ ਲਾਇਆ, ਤੇ ਉਹ ਕਹਿਣਗੇ ਨਹੀਂ ਜੀ ਇਹਦੇ ਤੇ ਆਲਰੇਡੀ ਜਾਂਚ ਪੜਤਾਲ ਚੱਲ ਰਹੀ ਆ, ਜਿਵੇਂ ਸਾਡੀ ਜਾਂਚ ਪੜਤਾਲ ਨੇਪਰੇ ਚੜੂਗੀ ਤਦੇ ਆਪਾਂ ਨਾਲ ਦੀ ਨਾਲ ਇਹ ਚੇਪ ਦੇਣੀਆਂ ਧਾਰਾਵਾਂ। ਬਚ ਗਏ ਨਾ ਉੱਥੇ, ਉਹਨਾਂ ਦੇ ਕੋਲ ਜਵਾਬ ਹੋਏਗਾ ਕਿ ਹਾਂਜੀ ਸਾਡੀ ਇੱਕ ਪੜਤਾਲੀਆ ਟੀਮ ਜਿਹੜੀ ਆ ਉਹ ਇਸ ਮਾਮਲੇ ਨੂੰ ਵੇਖ ਰਹੀ ਹੈ, ਨਜਿੱਠ ਰਹੀ ਹੈ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਸ਼ਰਾਬ ਫੈਕਟਰੀ ਮਾਮਲੇ ਦੇ ਵਿੱਚ SHO ਸਸਪੈਂਡ ਹੋਇਆ। ਦੇਖੋ, ਇਹ ਮਾਮਲਾ ਜਿਹੜਾ ਪੋਲੀਟੀਕਲੀ ਇਹਨੇ ਰੰਗਤ ਲੈਣੀ ਸੀਗੀ। ਕੱਲ ਹਰਪਾਲ ਸਿੰਘ ਚੀਮਾ ਹੋਰਾਂ ਨੇ ਵੀ ਤਸਵੀਰਾਂ ਜਿਹੜੀਆਂ ਉਸ ਸਰਪੰਚ ਦੀਆਂ ਜਾਰੀ ਕਰ ਦਿੱਤੀਆਂ, ਜਿਹੜਾ ਕਿ ਕਾਂਗਰਸ ਦੇ ਬਹੁਤ ਵੱਡੇ ਲੀਡਰਾਂ ਦੇ ਨੇੜੂ ਸੀਗਾ। ਔਰ ਇਸ ਤੋਂ ਇਲਾਵਾ ਜਿਹੜਾ ਵਿਧਾਇਕ ਆ ਮਦਨ ਲਾਲ ਜਲਾਲਪੁਰਾ, ਉਹ ਵੀ ਸਾਹਮਣੇ ਆ ਗਿਆ, ਕਹਿੰਦਾ ਜੀ ਹਾਂ ਮੇਰਾ ਇਹ ਕਰੀਬੀ ਆ, ਪਰ ਫੈਕਟਰੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੇ ਨੇਤਾ ਦੀ ਆ। ਮਤਲਬ ਕਿ ਗੱਠਜੋੜ, ਜਿੱਦਾਂ ਗੱਠਜੋੜ ਚੱਲ ਰਹੀ ਆ। ਤਾਂ ਇਹ ਜਿਹੜੀ ਫੈਕਟਰੀ ਹੈ ਉਹ ਇਹਦੀ ਆ। ਇਹ ਬੰਦਾ ਜੀ ਸ਼ਰਾਬ ਦੇ ਠੇਕੇਦਾਰ ਦਾ ਕਾਰੋਬਾਰ ਕਰਦਾ ਸੀਗਾ, ਠੇਕੇਦਾਰੀ ਦਾ ਕਾਰੋਬਾਰ ਕਰਦਾ ਸੀਗਾ। 1.25 ਕਰੋੜ ਇਹਦੀ ਸਿਕਿਉਰਿਟੀ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ। ਇਹ ਤਾਂ ਕਿਸੇ ਨੇ ਫਸਾ ਦਿੱਤਾ ਇਹਨੂੰ। ਮਤਲਬ ਕਿ ਉਹਨਾਂ ਨੇ ਆਪ ਹੀ ਜਾਂਚ ਪੜਤਾਲ ਕਰ ਲਈ ਰਾਤੋਂ ਰਾਤ, ਆਪ ਹੀ ਉਹਨਾਂ ਨੇ ਇਹ ਤੱਥ ਇਕੱਠੇ ਕਰ ਲਏ ਤੇ ਆਪ ਹੀ ਜੱਜਮੈਂਟ ਦੇ ਦਿੱਤੀ ਕਿ ਬੰਦਾ ਫਸਾਇਆ ਜੀ। ਸਿੱਧੇ ਤੌਰ ਤੇ ਤੁਸੀਂ ਦੇਖੋ ਕਿ ਕੀ ਚੱਲਦਾ ਪਿਆ। ਤਾਂ ਇਹ ਮਸਲਾ ਜਿਹੜਾ ਉਹ ਅੱਗੇ ਵਧਿਆ।
ਥਾਣਾ ਸ਼ੰਭੂ ਦਾ ਜਿਹੜਾ SHO ਹੈ ਪ੍ਰੇਮ ਸਿੰਘ, ਉਹ ਸਸਪੈਂਡ ਕਰ ਦਿੱਤਾ ਗਿਆ। ਤਾਂ ਸਭ ਤੋਂ ਪਹਿਲੀ ਗਾਸ ਜਿਹੜੀ ਇਸ ਸਿਆਸੀ ਮਾਮਲੇ ਦੀ ਡਿੱਗੀ ਆ ਉਹ SHO ਪ੍ਰੇਮ ਸਿੰਘ ਤੇ ਡਿੱਗੀ ਆ। ਪਰ ਪ੍ਰੇਮ ਸਿੰਘ ਦਾ ਵੀ ਕਾਂਗਰਸ ਦੇ ਨਾਲ ਪ੍ਰੇਮ ਬਹੁਤ ਪੁਰਾਣਾ ਹੈ, ਜੇ ਮੈਂ ਭੁੱਲਦਾ ਨਹੀਂ। ਇਹਨੂੰ ਅੱਗੇ ਵੀ ਸਸਪੈਂਡ ਕੀਤਾ ਗਿਆ ਸੀਗਾ ਕਾਂਗਰਸ ਦਾ ਸਮਰਥਨ ਕਰਨ ਕਰਕੇ। ਸ਼ਾਇਦ ਸਤੰਬਰ 2018 ਦੀ ਗੱਲ ਹੈ, ਜਦੋਂ ਜ਼ਿਲ੍ਹਾ ਪ੍ਰੀਸ਼ਦ ਦਾ ਹੈਗਾ ਸੀਗਾ ਨਾ ਇਲੈਕਸ਼ਨ, ਉਹਦੇ ਵਿੱਚ ਇਹਨੇ ਮਦਨ ਲਾਲ ਜਲਾਲਪੁਰ ਦੇ ਭਰਾ ਰਜਿੰਦਰ ਜਲਾਲਪੁਰ ਦੇ ਨਾਲ ਇੱਕ ਵਿਕਟਰੀ ਸਾਈਨ ਬਣਾਇਆ ਸੀ। ਤੁਹਾਨੂੰ ਸ਼ਾਇਦ ਉਹ ਯਾਦ ਆ ਗਈ ਹੋਣੀ ਆ, ਫੋਟੋ ਬਹੁਤ ਜ਼ਿਆਦਾ ਵਾਇਰਲ ਹੋਈ ਸੀ। ਤਾਂ ਥਾਣੇਦਾਰ ਇੱਕ ਵਿਕਟਰੀ ਸਾਈਨ ਦਿਖਾ ਰਿਹਾ ਸੀਗਾ ਨਾਲ। ਤਾਂ ਤੁਸੀਂ ਦੇਖ ਲਓ ਕਿ ਪ੍ਰੇਮ ਸਿੰਘ ਦਾ ਪ੍ਰੇਮ ਕਿੰਨਾ ਨਿੱਘਾ ਹੈ ਇਹਨਾਂ ਲੀਡਰਾਂ ਦੇ ਨਾਲ। ਤਾਂ ਜਦੋਂ ਥਾਣੇਦਾਰ ਦਾ ਪ੍ਰੇਮ ਆ, ਫਿਰ ਵਿਧਾਇਕ ਸਾਹਿਬ ਦਾ ਪ੍ਰੇਮ ਆ, ਇਹਦਾ ਮਤਲਬ ਹੈ ਕਿ ਉਹ ਜਿੱਦਾਂ ਭਾਰਤੀ ਜਨਤਾ ਪਾਰਟੀ ਵਾਲੇ ਦਾ ਵੀ ਨਾਂ ਲਈ ਜਾਂਦੇ ਆ ਕਿ ਇਹ ਸਾਰਾ ਫਿਰ ਪ੍ਰੇਮ ਦੀ ਗੰਗਾ ਹੀ ਵਗਦੀ ਪਈ ਸੀਗੀ ਉੱਥੇ, ਜੋ ਚੱਲਦਾ ਪਿਆ ਸੀਗਾ। ਤਾਂ ਖੈਰ ਜੋ ਵੀ ਆ, ਇਸ ਮਾਮਲੇ ਦੇ ਵਿੱਚ ਕਾਫੀ ਕੁਝ ਜਿਹੜਾ ਉਹ ਸਿਆਸੀ ਤੌਰ ਤੇ ਹੋਇਆ, ਪਰ ਕਾਰਵਾਈ ਦੇ ਰੂਪ ਦੇ ਵਿੱਚ SHO ਨੂੰ ਸਸਪੈਂਡ ਕੀਤਾ ਗਿਆ। ਸਸਪੈਂਡ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਕਰਨਾ ਕੀ, ਉਹਨੂੰ ਪੁਲਿਸ ਲਾਈਨ 'ਚ ਘੱਲ ਦਿੱਤਾ। ਜਿਵੇਂ ਅੱਗੇ ਸਸਪੈਂਡ ਕੀਤਾ ਸੀ ਉਵੇਂ ਕਰਕੇ ਉਹਨੂੰ ਦੁਬਾਰਾ ਫੇਰ ਲੈ ਆਉਣਗੇ, ਕਿਉਂਕਿ ਪ੍ਰੇਮ ਸਿੰਘ ਦੇ ਨਾਲ ਪ੍ਰੇਮ ਤੇ ਇਹਨਾਂ ਦਾ ਫਿਰ ਜੱਗ ਜਾ ਰਿਹਾ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।